ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਪੰਜਾਬੀ ਰੇਡੀਓ USA ਨੂੰ ਤੁਸੀਂ AM FM ਸਟੇਸ਼ਨ ਤੋਂ ਇਲਾਵਾ ਮੋਬਾਈਲ ਐਪਲੀਕੇਸ਼ਨ ਤੇ ਨਾਲੋਂ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸੁਣ ਰਹੇ ਹੋਵੋਗੇ, ਦੇਖ ਰਹੇ ਹੋਵੋਗੇ। ਤੁਹਾਡਾ ਸਾਰਿਆਂ ਦਾ ਇਸਤਕਬਾਲ ਹੈ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਪਰ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ, ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਂ ਨੇ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਹੈ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ 415909-0503 ਤੇ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚੰਦੀ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਪਾਲ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਰਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855 905 2575 ਡਾਇਲ ਕਰਕੇ ਲੈ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਖਬਰ ਇਹ ਆ ਰਹੀ ਹੈ ਵੀ ਮੂਸੇਵਾਲਾ ਦੇ ਕਤਲ ਦੀ ਜਿਹੜੀ ਸਕੀਮ ਹੈ ਉਹ ਰਾਜਸਥਾਨ ਦੇ ਸੀਕਰ ਦੇ ਵਿੱਚ ਬਣੀ ਸੀ ਤੇ ਇੱਕ ਬੀਬੀ ਦੀ ਬੜੀ ਚਰਚਾ ਇਹਦੇ ਚ। ਦੇਖੋ, ਇਹ ਐਕਚੁਅਲੀ ਹੌਲੀ ਹੌਲੀ ਇਹਦੀਆਂ ਪਰਤਾਂ ਖੁੱਲ ਰਹੀਆਂ ਨੇ ਜੀ। ਇਸ ਚੀਜ਼ ਦੀ ਆਸ ਕੀਤੀ ਜਾਣੀ ਚਾਹੀਦੀ ਆ ਕਿ ਘੱਟੋ ਘੱਟ ਉਹ ਪਰਤਾਂ ਜ਼ਰੂਰ ਖੁੱਲਣਗੀਆਂ ਜਿਹੜੀਆਂ ਇਹ ਦੱਸਣਗੀਆਂ ਕਿ ਸਿੱਧੂ ਮੂਸੇਵਾਲਾ ਉਸ ਦਿਨ ਜਿਹੜੇ ਸਿਕਿਉਰਿਟੀ ਨਹੀਂ ਲੈ ਕੇ ਗਿਆ, ਨਾ ਆਪਣੀ ਬੁਲਟ ਪ੍ਰੂਫ ਗੱਡੀ ਲੈ ਕੇ ਗਿਆ, ਜੀ। ਇਹ ਭੇਦ ਕਿਵੇਂ ਬਾਹਰ ਜਿਹੜਾ ਸੀ ਉਹ ਨਿਕਲਿਆ ਗੈਂਗਸਟਰਾਂ ਤੱਕ ਜਾਂ ਜਿਹੜੇ ਸ਼ਾਰਪ ਸ਼ੂਟਰ ਸੀ ਉਹਨਾਂ ਤੱਕ। ਇਹ ਸਭ ਤੋਂ ਵੱਡੀ ਕੜੀ ਆ ਐਕਚੁਅਲੀ ਇਸ ਸਭ ਕਾਸੇ ਦੀ। ਹਾਂਜੀ। ਇੰਨਾ ਕੁ ਪਤਾ ਜਿਹੜਾ ਲੱਗ ਰਿਹਾ ਕਿ ਕੁਝ ਅਹਿਮ ਇਨਪੁਟ ਜਿਹੜੇ ਆ ਉਹ ਪੁਲਿਸ ਨੂੰ ਮਿਲੇ ਆ ਕਿ ਰਾਜਸਥਾਨ ਦੇ ਸੀਕਰ ਦੇ ਵਿੱਚ ਇਹ ਕਤਲ ਦੀ ਯੋਜਨਾ ਬਣਾਈ ਗਈ। 7 ਜਿਹੜੇ ਹਮਲਾਵਰ ਸੀ ਉਹਨਾਂ ਦੇ ਵਿੱਚੋਂ 5 ਸ਼ਾਰਪ ਸ਼ੂਟਰ ਸੀਗੇ। ਤਲਵੰਡੀ ਸਾਬੋ ਤੇ ਸੀਕਰ ਤੋਂ ਲਿਆਂਦੀਆਂ ਗਈਆਂ ਜਿਹੜੀਆਂ ਗੱਡੀਆਂ ਸੀ ਉਹਨਾਂ ਦਾ ਇਸਤੇਮਾਲ ਕੀਤਾ ਗਿਆ। ਪੰਜਾਬ ਪੁਲਿਸ ਦੀਆਂ 25 ਟੀਮਾਂ ਇਹਦੇ ਚ ਲੱਗੀਆਂ ਹੋਈਆਂ ਨੇ। ਪੰਜਾਬ, ਦਿੱਲੀ, ਉੱਤਰਾਖੰਡ, ਰਾਜਸਥਾਨ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ੂਟਰਸ ਨੂੰ 15 ਦਿਨ ਪਹਿਲਾਂ ਹਥਿਆਰ ਮਿਲ ਗਏ ਸੀਗੇ ਔਰ ਬਲੈਰੋ ਜਿਹੜੀ ਆ ਉਹ ਸੀਕਰ ਤੋਂ ਬਿਸ਼ਨੋਈ ਗੈਂਗ ਦੇ ਇੱਕ ਵਿਅਕਤੀ ਨੇ ਦਵਾਈ, ਜਦੋਂ ਕਿ ਮਨਪ੍ਰੀਤ ਸਿੰਘ ਜਿਹੜਾ ਗ੍ਰਿਫਤਾਰ ਕੀਤਾ ਗਿਆ। ਇਹ ਢੈਪਈ ਪਿੰਡ ਦਾ, ਢੈਪਈ ਮਾਨਸਾ ਡਿਸਟ੍ਰਿਕਟ ਦੇ ਵਿੱਚ ਜਿਹੜਾ ਉਹ ਪੈਂਦਾ, ਮੇਨ ਰੋਡ ਦੇ ਉੱਤੇ ਹੀ ਆਉਂਦਾ ਜਦੋਂ ਤੁਸੀਂ ਸੁਨਾਮ ਤੋਂ ਜਾਂਦੇ ਹੋ ਮਾਨਸਾ ਵਾਲੀ ਸਾਈਡ ਨੂੰ, ਬਠਿੰਡਾ ਰੋਡ ਦੇ ਉੱਤੇ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਮੂਸੇਵਾਲੇ ਨੇ ਉਸ ਦਿਨ ਗੱਡੀ ਜਿਹੜੀ ਉਹ ਇਸ ਕਰਕੇ ਸਲੋ ਕੀਤੀ ਕਿ ਪਿੱਛੋਂ ਜਿਹੜੀ ਇੱਕ ਤੇਜ਼ ਗੱਡੀ ਆਈ, ਉਹਨੇ ਜਦੋਂ ਕ੍ਰਾਸ ਕੀਤਾ ਤੇ ਉਹਨੇ ਸਮਝਿਆ ਕਿ ਉਹਦੇ ਫੈਨ ਨੇ, ਉਹਨਾਂ ਨੇ ਹੱਥ ਦਿੱਤਾ ਤੇ ਉਹਨੇ ਗੱਡੀ ਜਿਹੜੀ ਸੀ ਸਲੋ ਕਰ ਲਈ ਜਾਂ ਰੋਕ ਲਈ ਲਗਭਗ। ਜਿੰਨੇ ਚਿਰ ਨੂੰ ਉਹਨੇ ਗੱਡੀ ਰੋਕੀ ਆ ਉਹਨੇ ਚਿਰ ਨੂੰ ਉਹਨੂੰ ਪਿੱਛੋਂ ਵੀ ਗੱਡੀ ਨੇ ਕਵਰ ਕਰ ਲਿਆ। ਇਹ ਗੱਡੀ ਉਹਦੇ ਮੂਹਰੇ ਆ ਕੇ ਲੱਗ ਗਈ। ਜਿਹੜੀ ਉਹਦੇ ਕੋਲੇ ਥਾਰ ਸੀਗੀ, ਜੇ ਉਹ ਉਹਨੂੰ ਭਜਾਉਂਦਾ, ਕਿਉਂਕਿ ਥਾਰ ਦੇ ਵਿੱਚ ਨਾ ਜੀ ਅੱਗੇ ਪਿੱਛੇ ਇਸ ਤਰ੍ਹਾਂ ਦਾ ਉਹ ਲੱਗਦਾ ਸਿਸਟਮ ਕਿ ਉਹ ਗੱਡੀਆਂ ਨੂੰ ਤੋੜ ਕੇ ਵੀ ਅੱਗੇ ਲੰਘ ਸਕਦੀ ਹੈ, ਪਰ ਉਹਦੇ ਕੋਲੇ ਹਥਿਆਰ ਸੀ, ਉਹਨੇ ਉਹਦੇ ਨਾਲ ਫਾਇਰਿੰਗ ਕੀਤੀ। ਸ਼ਾਇਦ ਉਹਨੂੰ ਇਹ ਨਹੀਂ ਸੀ ਭੇਦ ਕਿ ਜਿਹੜੇ ਹਮਲਾਵਰ ਨੇ ਉਹ ਆਧੁਨਿਕ ਹਥਿਆਰਾਂ ਦੇ ਨਾਲ ਲੈਸ ਨੇ ਤੇ ਜਿਹੜਾ ਹਥਿਆਰ ਉਹਦੇ ਕੋਲੇ ਆ ਉਹ ਚੱਲਣਾ ਨਹੀਂ। ਔਰ ਇਹ ਕਿਹਾ ਜਾ ਰਿਹਾ ਕਿ ਬੋਨਟ ਦੇ ਉੱਤੇ ਚੜ ਕੇ ਇੱਕ ਨੇ ਫਿਰ ਫਾਇਰਿੰਗ ਉਹਦੇ ਵੱਲ ਨੂੰ ਜਿਹੜੀ ਉਹ ਕੀਤੀ। ਔਰ ਜਿਹੜੀ ਇੱਕ ਗੱਡੀ ਜਿਹੜੀ ਇੱਥੋਂ ਦੇ ਢੈਪਈ ਵਾਲੇ ਨੇ ਇਹਨੂੰ ਪ੍ਰੋਵਾਈਡ ਕਰਾਈ ਸੀ, ਉਹਦਾ ਜਿਹੜੀ ਵਿੰਡੋ ਸੀ ਉਹਦੇ ਵਿੱਚ ਟੱਕਰ ਵੀ ਵੱਜੀ ਗੱਡੀ ਦੀ, ਜਿਹਦੇ ਕਰਕੇ ਇਹਨਾਂ ਨੇ ਉਹ ਗੱਡੀ ਬਾਅਦ ਦੇ ਵਿੱਚ ਛੱਡੀ ਤੇ ਦੂਸਰੀ ਗੱਡੀ ਜਿਹੜੀ ਧਰਮਕੋਟ ਵਾਲੀ ਸਾਈਡ ਨੂੰ ਉਹ ਲੈ ਕੇ ਅਲਟੋ ਜਿਹੜੀ ਸੀ ਉਹ ਖੋਹ ਕੇ ਉੱਥੋਂ ਇਹ ਭੱਜੇ ਨੇ। ਇਹ ਕਿਹਾ ਜਾ ਰਿਹਾ ਕਿ 7 ਦਿਨ ਰੇਕ ਕੀਤੀ ਇਹਨਾਂ ਨੇ
ਹੂੰ ਔਰ 5 ਜਿਹੜੇ ਸ਼ਾਰਪ ਸ਼ੂਟਰ ਸੀ ਉਹਨਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ। ਜੀ ਔਰ ਕੱਲ ਉਹਦੇ ਪਰਿਵਾਰ ਨੇ ਉਹਦੀਆਂ ਅਸਥੀਆਂ ਚੁੱਕ ਕੇ ਤੇ ਉਹਨੂੰ ਕੀਰਤਪੁਰ ਜਾ ਕੇ ਪਾਣੀ ਦੇ ਵਿੱਚ ਜਿਹੜਾ ਤਾਰਿਆ, ਕਿਉਂਕਿ ਇਹ ਇੱਕ ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਾਂ ਖਾਸ ਤੌਰ ਦੇ ਉੱਤੇ ਸਿੱਖ ਭਾਈਚਾਰਾ, ਉਹ ਕਿਸੇ ਮ੍ਰਿਤਕ ਦੀਆਂ ਅਸਥੀਆਂ ਜਿਹੜੀਆਂ ਨੇ ਉਹਨਾਂ ਨੂੰ ਕੀਰਤਪੁਰ ਲੈ ਕੇ ਜਾਂਦਾ। ਇੱਕ ਵਾਰੀ ਫੇਰ ਜਿਹੜਾ ਮਾਹੌਲ ਸੀਗਾ ਉਹ ਬੜਾ ਗਮਗੀਨ ਹੋਇਆ ਉੱਥੇ ਕੀਰਤਪੁਰ ਦੇ ਵਿੱਚ ਵੀ। ਜਿਹੜਾ ਪਾਠ ਰੱਖਿਆ ਉਹਦਾ ਭੋਗ 8 ਤਰੀਕ ਨੂੰ ਪਾਇਆ ਜਾਊਗਾ ਉਹਦੇ ਪਿੰਡ ਦੇ ਵਿੱਚ। ਸੋ ਦੂਜੇ ਪਾਸੇ ਜਿਹੜਾ ਗੈਂਗਸਟਰ ਇਸ ਵੇਲੇ ਦਿੱਲੀ ਦੇ ਸਪੈਸ਼ਲ ਵਿੰਗ ਦੇ ਕੋਲੇ ਆ 5 ਦਿਨ ਦੇ ਰਿਮਾਂਡ ਦੇ ਉੱਤੇ। ਉਹਦੇ ਤੋਂ ਬਾਅਦ ਜਿਹੜੇ ਮਾਨਸਾ ਦੇ ਐਸਐਸਪੀ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ਦੇ ਉੱਤੇ ਲਵਾਂਗੇ ਔਰ ਰਿਮਾਂਡ ਮਿਲ ਜਾਣ ਦੇ ਅਸਾਰ ਨੇ ਪੂਰੇ। ਰਿਮਾਂਡ ਜਦੋਂ ਮਿਲਦਾ ਤੇ ਪਹਿਲਾਂ ਤਾਂ ਇਹ ਵੇਖਣਾ ਹੋਊਗਾ ਕਿ ਜਿਹੜਾ ਸਪੈਸ਼ਲ ਵਿੰਗ ਹੈ, ਸਪੈਸ਼ਲ ਸੈੱਲ ਹੈ, ਉਹ ਉਹਦੇ ਤੋਂ ਕੀ ਕੁਝ ਕਢਾਉਂਦਾ ਤੇ ਜੇ ਕੁਝ ਰਹਿ ਜਾਂਦਾ ਤੇ ਪੰਜਾਬ ਪੁਲਿਸ ਉਹਦੇ ਤੋਂ ਕੀ ਕੁਝ ਕਢਾਉਂਦੀ ਆ। ਕਿਉਂਕਿ ਜਿਹੜਾ ਬਿਸ਼ਨੋਈ ਆ, ਲਾਰੈਂਸ ਬਿਸ਼ਨੋਈ ਆ, ਉਹ ਮੇਨ ਕੜੀ ਆ ਇਹਦੇ ਵਿੱਚ। ਉਹਦੇ ਤੋਂ ਬਹੁਤੀਆਂ ਜਾਣਕਾਰੀਆਂ ਜਿਹੜੀਆਂ ਉਹ ਮਿਲ ਸਕਦੀਆਂ ਨੇ, ਪਰ ਕਿਉਂਕਿ ਉਹ ਇੱਕ ਬਹੁਤ ਸ਼ੈਤਾਨ ਟਾਈਪ ਦਾ ਤੇਜ਼ ਤਰਾਰ ਗੈਂਗਸਟਰ ਹੈ, ਉਹ ਕਿੰਨੀਆਂ ਜਾਣਕਾਰੀਆਂ ਪੁਲਿਸ ਨੂੰ ਦੇਊਗਾ ਇਹ ਅਜੇ ਭੇਦ ਹੈ। ਇਹਦੇ ਦੌਰਾਨ ਜਿਹੜਾ ਨਾ ਜੀ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਪੁਰਾਣੀਆਂ ਫੋਟੋਆਂ ਬੜੀਆਂ ਵਾਇਰਲ ਹੋ ਰਹੀਆਂ ਨੇ। 2014 ਦੇ ਵਿੱਚ ਜਿਹੜਾ ਮਨਕੀਰਤ ਔਲਖ ਹੈ, ਇਹਨੇ ਜੇਲ੍ਹ ਦੇ ਵਿੱਚ ਅਖਾੜਾ ਲਾਇਆ ਸੀਗਾ ਜੀ। ਔਰ ਆਪਾਂ ਨੂੰ ਸਭ ਨੂੰ ਪਤਾ ਹੈ ਕਿ 14 ਦੇ ਵਿੱਚ ਸਰਕਾਰ ਕਿਹਦੀ ਸੀ। ਸਵਾਲ ਇਹ ਆ ਕਿ ਜੇਲ੍ਹ ਦੇ ਵਿੱਚ ਅਖਾੜਾ ਕਿਸੇ ਗਾਇਕ ਦਾ ਲੱਗਣਾ, ਤੇ ਉਹਨੇ ਉਹ ਨਾ ਫੋਟੋ ਸ਼ੇਅਰ ਕੀਤੀ ਹੋਈ ਆ ਮਨਕੀਰਤ ਔਲਖ ਦੇ ਹੀ ਅਕਾਊਂਟ ਵਾਲੀ ਜਿਹੜੀ ਫੋਟੋ ਵਾਇਰਲ ਹੋਈ ਆ 14 ਦੀ। ਔਰ ਉਹਦੇ ਵਿੱਚ ਇਹਦਾ ਜਿਹੜਾ ਲਾਰੈਂਸ ਬਿਸ਼ਨੋਈ ਆ, ਇਹ ਉਹਦੇ ਵਿੱਚ ਕਹਿੰਦਾ ਹੈ ਕਿ ਅਖਾੜੇ ਤਾਂ ਬੜੇ ਲਾਏ ਤੇ ਜੇਲ੍ਹ ਵਿੱਚ ਪਹਿਲਾ ਅਖਾੜਾ ਲਾਇਆ ਤੇ ਉੱਥੇ ਲਾਰੈਂਸ ਬਿਸ਼ਨੋਈ ਦੇ ਨਾਲ ਮੁਲਾਕਾਤ ਹੋਈ, ਤੇ ਮੈਂ ਉਮੀਦ ਕਰਦਾ ਕਿ ਛੇਤੀ ਇਹ ਨੌਜਵਾਨ ਜੇਲ੍ਹਾਂ ਤੋਂ ਬਾਹਰ ਹੋਣਗੇ। ਮਨਕੀਰਤ ਔਲਖ ਜਿਹੜਾ ਉਹ ਲਿਖਦਾ ਜੀ, ਸਾਰਾ ਪਿੰਡ ਪਿਆ ਗੈਂਗਲੈਂਡ ਬਣਿਆ, ਉਹਨੇ ਇਹ ਸਾਰੇ ਜਿਹੜਾ ਜੀ। ਹੁਣ ਸਵਾਲ ਜਿਹੜਾ ਨਾ ਇਹ ਆ ਰਿਹਾ ਕਿ ਗੈਂਗਸਟਰ, ਆਪਾਂ ਕਈ ਦਿਨਾਂ ਤੋਂ ਇਹ ਗੱਲ ਕਰ ਰਹੇ ਹਾਂ ਕਿ ਗੈਂਗਸਟਰਵਾਦ ਜਿਹੜਾ ਉਹ ਕਿਵੇਂ ਪਨਪਿਆ, ਕਿਵੇਂ ਵੱਡਾ ਜਿਹੜਾ ਉਹ ਹੋਇਆ। ਔਰ ਜਿਹੜੀਆਂ ਇਹਦੀਆਂ ਮਨਕੀਰਤ ਔਲਖ ਦੀਆਂ ਫੋਟੋਆਂ ਨੇ ਇਹਦੇ ਲਾਰੈਂਸ ਬਿਸ਼ਨੋਈ ਦੇ ਨਾਲ, ਉਹ ਬੜੀਆਂ ਵਾਇਰਲ ਹੋਈਆਂ ਨੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ। ਵੱਖ-ਵੱਖ ਥਾਵਾਂ ਦੇ ਉੱਤੇ ਖਿੱਚੀਆਂ ਹੋਈਆਂ ਜਿਹੜੀਆਂ ਉਹ ਫੋਟੋਆਂ। ਕਿਤੇ ਨਾ ਕਿਤੇ ਇਹ ਗੱਲ, ਚਾਹੇ ਹੁਣ ਦੱਬਵੀਂ ਸੁਰ ਦੇ ਵਿੱਚ ਹੀ ਸਹੀ, ਇਹ ਉੱਠਣੀ ਸ਼ੁਰੂ ਹੋਈ ਆ ਕਿ ਜਿਹੜੇ ਅਜਿਹੇ ਗੀਤ ਨੇ ਉਹਨਾਂ ਦਾ ਕਿੱਡਾ ਵੱਡਾ ਰੋਲ ਇਸ ਪੂਰੇ ਸਮਾਜ ਦੇ ਵਿੱਚ ਇਹਨਾਂ ਘਟਨਾਵਾਂ ਦੇ ਉੱਤੇ ਹੈ ਜੀ। ਜੀ ਪੰਨੂ ਸਾਹਿਬ, ਅਗਲੇ ਮਸਲੇ ਦੀ ਗੱਲ ਕਰੀਏ ਤਾਂ ਈਡੀ ਨੇ ਹੁਣ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤਲਬ ਕਰ ਲਿਆ ਜੀ। ਦੇਖੋ, ਇਹ ਤਲਬ ਵੀ ਕਰ ਲਿਆ ਤੇ ਇਹਦੇ ਉੱਤੇ ਸਿਆਸਤ ਵੀ ਜਿਹੜੀ ਆ ਉਹ ਭਖਣੀ ਸ਼ੁਰੂ ਹੋ ਗਈ ਹੈ ਜੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਲਡ ਅਖਬਾਰ ਦੇ ਨਾਲ ਜੁੜੇ ਮਾਮਲੇ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਕਥਿਤ ਰੂਪ ਦੇ ਵਿੱਚ ਜਿਹੜਾ ਕਾਲਾ ਧਨ ਸੀਗਾ ਉਹਨੂੰ ਚਿੱਟਾ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਨੂੰ ਅੱਜ ਤਲਬ ਕੀਤਾ ਗਿਆ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ, ਤੇ ਸੋਨੀਆ ਗਾਂਧੀ ਨੂੰ 8 ਤਰੀਕ ਨੂੰ ਈਡੀ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਵਾਸਤੇ ਆਖਿਆ ਗਿਆ। ਹਾਲਾਂਕਿ ਜਿਹੜੇ ਰਾਹੁਲ ਗਾਂਧੀ ਆ, ਉਹਨੇ ਈਡੀ ਨੂੰ ਚਿੱਠੀ ਲਿਖੀ ਆ ਕਿ ਉਹ ਮੁਲਕ ਦੇ ਵਿੱਚ ਨਹੀਂ ਆ, ਇਸ ਕਰਕੇ 5 ਜੂਨ ਤੋਂ ਬਾਅਦ ਦੀ ਤਰੀਕ ਉਹਨੂੰ ਦਿੱਤੀ ਜਾਵੇ ਕਿ ਉਹ ਪੇਸ਼ ਹੋ ਜਾਊਗਾ ਈਡੀ ਦੇ ਮੂਹਰੇ। ਵੱਖ-ਵੱਖ ਧਾਰਾਵਾਂ ਦੇ ਤਹਿਤ ਰਾਹੁਲ ਗਾਂਧੀ ਦੇ ਬਿਆਨ ਈਡੀ ਦਰਜ ਕਰਨਾ ਚਾਹੁੰਦੀ ਆ, ਸੋਨੀਆ ਗਾਂਧੀ ਦੇ ਬਿਆਨ ਇਸ ਮਾਮਲੇ ਦੇ ਵਿੱਚ ਦਰਜ ਕਰਨਾ ਚਾਹੁੰਦੀ ਹੈ। ਇਹ ਕੇਸ ਪਾਰਟੀ ਸਮਰਥਿਤ ਜਿਹੜਾ ਜੀ ਯੰਗ ਇੰਡੀਅਨ ਦੇ ਵਿੱਚ ਕਥਿਤ ਰੂਪ ਦੇ ਵਿੱਚ ਹੋਈ ਵਿੱਤੀ ਗੜਬੜੀ ਦੇ ਵਿੱਚ ਜਾਂਚ ਦੇ ਸਬੰਧ ਦੇ ਵਿੱਚ ਹੁਣੇ ਜੇ ਦਰਜ ਕੀਤਾ ਗਿਆ। ਅਖਬਾਰ ਨੈਸ਼ਨਲ ਹੈਰਲਡ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਦਾ ਹੈ ਔਰ ਨੈਸ਼ਨਲ ਹੈਰਲਡ ਐਸੋਸੀਏਟਡ ਜਰਨਲ ਲਿਮਟਿਡ ਦੇ ਵੱਲੋਂ ਇਹ ਪ੍ਰਿੰਟ ਕੀਤਾ ਜਾਂਦਾ, ਔਰ ਇਹਦੀ ਮਾਲਕੀ ਜਿਹੜੀ ਆ ਉਹ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਦੇ ਕੋਲੇ ਆ। ਪਿੱਛੇ ਜੇ ਈਡੀ ਨੇ ਕਾਂਗਰਸੀ ਸੀਨੀਅਰ ਆਗੂ ਮਲਕਰਜਨ ਖੜਗੇ
ਤੇ ਜੀ ਪਵਨ ਬੰਸਲ ਦੇ ਕੋਲੋਂ ਵੀ ਪੁੱਛ ਗਿੱਛ ਕੀਤੀ ਸੀਗੀ। ਇਸ ਮਾਮਲੇ ਦੇ ਉੱਤੇ ਕਾਂਗਰਸ ਦੇ ਜਿਹੜੇ ਬੁਲਾਰੇ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਕਾਂਗਰਸ ਨੋਟਿਸਾਂ ਤੋਂ ਨਹੀਂ ਡਰਦੀ। ਰਣਦੀਪ ਸੁਰਜੇਵਾਲਾ ਤੇ ਅਭਿਸ਼ੇਕ ਮਨੂ ਸਿੰਘਵੀ ਨੇ ਇਹ ਗੱਲ ਕਹੀ ਆ ਕਿ ਅਸੀਂ ਇਸ ਤਰ੍ਹਾਂ ਦੇ ਸਮਣਾ ਤੋਂ ਡਰਨ ਵਾਲੇ ਹੈ ਨਹੀਂ ਗੇ। ਜਦੋਂ ਕਿ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਕਿਹਾ ਜੀ ਕਿ ਸਰਕਾਰੀ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ। ਇਹ ਕਹਿ ਕੇ ਜਦੋਂ ਸਰਕਾਰੀ ਏਜੰਸੀਆਂ ਕੰਮ ਕਰਦੀਆਂ ਨੇ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਇਹ ਕੋਈ ਰਾਜਨੀਤਿਕ ਤੌਰ ਦੇ ਉੱਤੇ ਬਦਲਾਖੋਰੀ ਦੀ ਭਾਵਨਾ ਦੇ ਨਾਲ ਕੀਤਾ ਜਾ ਰਿਹਾ। ਖਿੱਚਾਤੋਈ ਜਿਹੜੀ ਆ ਜੀ ਉਹ ਦੋਨਾਂ ਪਾਰਟੀਆਂ ਦੇ ਵਿਚਾਲੇ ਇਸ ਮਾਮਲੇ ਨੂੰ ਲੈ ਕੇ ਹੋਣੀ ਸ਼ੁਰੂ ਹੋ ਗਈ ਆ। ਅਕਸਰ ਕੇਂਦਰੀ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੀ ਜਦੋਂ ਵਰਤੋਂ ਸ਼ੁਰੂ ਹੋ ਜਾਂਦੀ ਆ ਤੇ ਉਹਦਾ ਇੱਕ ਕਿਸਮ ਦੇ ਨਾਲ ਇੱਕ ਇਸ਼ਾਰਾ ਹੁੰਦਾ ਕਿ ਚੋਣਾਂ ਕਿਤੇ ਨਾ ਕਿਤੇ ਆ ਰਹੀਆਂ ਨੇ। ਜੀ 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 ਬਿਲਕੁਲ ਸਹੀ ਕਿਹਾ ਤੁਸੀਂ। ਫੇਸਬੁੱਕ ਨੂੰ ਕੰਡਕਟਰ ਦੀ ਝੂਠੀ ਕਹਾਣੀ ਨੇ ਵਕਤ ਪਾਈ ਰੱਖਿਆ ਜੀ। ਵੈਸੇ ਤਾਂ ਜਿਹੜਾ ਜੀ ਬਹੁਤ ਸਾਰਾ ਹੁਣ ਕਲੇਸ਼ਬੁੱਕ ਹੀ ਬਣਿਆ ਪਿਆ ਜੀ ਔਰ ਜਿਹੜੇ ਲੋਕ ਇੱਥੇ ਬੈਠੇ ਨੇ ਜਾਂ ਜਿਹੜੀਆਂ ਆਈਟੀ ਵਿੰਗ ਨੇ ਖਾਸ ਤੌਰ ਦੇ ਉੱਤੇ, ਆਪਾਂ ਕਈ ਵਾਰੀ ਉਹਨਾਂ ਦੀ ਗੱਲ ਕੀਤੀ ਆ, ਫੇਕ ਅਕਾਊਂਟ ਖੋਲ ਕੇ ਬੈਠੇ ਨੇ, ਕਿਸੇ ਨੇ ਕਿਸੇ ਦੀ ਫੋਟੋ ਲਾਈ ਆ, ਕਿਸੇ ਨੇ ਕਿਸੇ ਦੀ ਫੋਟੋ ਲਾਈ ਆ, ਜਾਂ ਤਾਂ ਉਹ ਪ੍ਰੋਫਾਈਲ ਲੌਕ ਨੇ ਜਾਂ ਉਹਨਾਂ ਦੀ ਕੋਈ ਸਰਗਰਮੀ ਨਹੀਂ ਹੈਗੀ, ਕਿਉਂਕਿ ਉਹ ਜਿਹੜੇ ਅਕਾਊਂਟ ਨੇ ਉਹ ਝੂਠੀਆਂ ਖਬਰਾਂ ਫੈਲਾਉਣ ਦੇ ਵਾਸਤੇ ਹੀ ਬਣਾਏ ਹੋਏ ਨੇ। ਜੀ ਇਹ ਜਿਹੜੀ ਖਬਰ ਸੀ ਜਦੋਂ ਕੱਲ ਆਈ ਤੇ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਕਈ ਨੇਤਾਵਾਂ ਨੇ, ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਵੀ ਚੁੱਕ ਕੇ ਇਹਨੂੰ ਨਾਲ ਦੀ ਨਾਲ ਆਪਣੇ ਅਕਾਊਂਟਾਂ ਦੇ ਉੱਤੇ ਪਾ ਦਿੱਤਾ। ਬੇਸ਼ਰਮੀ ਦੀ ਹੱਦ ਤਾਂ ਇਹ ਆ ਕਿ ਜਦੋਂ ਸਾਰੀ ਕਹਾਣੀ ਸਾਹਮਣੇ ਆ ਗਈ ਉਦੋਂ ਬਾਅਦ ਇਹਨਾਂ ਨੇ ਡਿਲੀਟ ਤੱਕ ਉਹਨੂੰ ਨਹੀਂ ਕੀਤਾ। ਜਿਹੜਾ ਨੈਸ਼ਨਲ ਹਾਈਵੇ ਹੈ ਜੀ ਦਿੱਲੀ ਵਾਲਾ, ਦਿੱਲੀ ਅੰਮ੍ਰਿਤਸਰ, ਉਹਦੇ ਉੱਤੇ ਪੈਂਦੇ ਫਲੋਰ ਦੇ ਕੋਲੇ ਜਿਹੜਾ ਟੋਲ ਪਲਾਜ਼ਾ ਹੈ ਸਤਲੁਜ ਦਰਿਆ ਦੇ ਉੱਤੇ, ਉੱਥੇ ਇਹ ਘਟਨਾ ਵਾਪਰੀ। ਅਸਲ 'ਚ ਹੋਇਆ ਇਹ ਕਿ ਜਿਹੜਾ ਕੰਡਕਟਰ ਸੀਗਾ, ਇਹ ਕੋਈ ਰਾਹ ਨੂੰ ਲੈ ਕੇ ਇਹਦੇ ਨਾਲ ਕੁਝ ਨੌਜਵਾਨਾਂ ਦੀ ਤੂੰ ਮੈਂ ਹੋ ਗਈ, ਜਿਹੜੇ ਕਿ ਸ਼ਾਇਦ ਸਕੂਟੀ ਦੇ ਉੱਤੇ ਸਨ ਜੀ। ਔਰ ਇਹ ਪੀਆਰਟੀਸੀ ਦਾ ਜਿਹੜਾ ਇਹ ਕੰਡਕਟਰ ਸੀਗਾ, ਉਹਨੇ ਇਹ ਕਹਿਤਾ ਕਿ ਜੀ ਮੇਰਾ ਤਾਂ ਝੋਲਾ ਲੁੱਟ ਲਿਆ ਇਹਨਾਂ ਨੇ, 20,000 ਰੁਪਈਆ ਸੀ, ਮੇਰੀ ਚੇਨ ਵੀ ਖੋਲੀ ਤੇ ਇਹਨਾਂ ਨੌਜਵਾਨਾਂ ਦੇ ਕੋਲੇ ਹਥਿਆਰ ਸਨ, ਆਧੁਨਿਕ ਹਥਿਆਰ ਸਨ। ਉਹਨਾਂ ਨੇ ਜਿਹੜਾ ਪੁੜਪੜੀ ਤੇ ਰੱਖ ਕੇ ਇਹ ਸਾਰਾ ਕੁਝ ਕੀਤਾ ਤੇ ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਸਾਰੀਆਂ ਨੂੰ ਧਮਕਾਇਆ ਤੇ ਉਹਨਾਂ ਨੂੰ ਲੁੱਟਿਆ ਜੀ। ਜਦੋਂ ਅੱਗੇ ਤੋਂ ਅੱਗੇ ਇਹ ਖਬਰ ਸੋਸ਼ਲ ਮੀਡੀਆ ਦੇ ਰਾਹੀਂ, ਫੇਸਬੁੱਕ ਜਾਂ ਬਾਕੀ ਮਾਧਿਅਮ ਦੇ ਰਾਹੀਂ ਫੈਲਣੀ ਸ਼ੁਰੂ ਹੋਈ ਤੇ ਬਣਾਉਣ ਵਾਲਿਆਂ ਨੇ ਅੱਗੇ ਤੋਂ ਅੱਗੇ ਲਾਈਨਾਂ ਜਿਹੜੀਆਂ ਸੀ ਉਹਦੇ ਵਿੱਚ ਜੋੜਨੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਨੇ ਇਹ ਆਖਿਆ ਕਿ ਹਥਿਆਰਾਂ ਦੀ ਨੋਕ ਦੇ ਉੱਤੇ ਪੰਜਾਬ ਦੇ ਵਿੱਚ ਲੁੱਟਮਾਰ ਸ਼ੁਰੂ ਹੋ ਗਈ ਹੈ ਜੀ। ਕਿਸੇ ਨੇ ਇਹ ਲਿਖ ਦਿੱਤਾ ਕਿ ਸਿਖਰ ਦੁਪਹਿਰੇ ਦਿਨ ਦਿਹਾੜੇ ਬੱਸ ਖੜੀ ਕਰਕੇ ਹਥਿਆਰਬੰਦ ਨੌਜਵਾਨਾਂ ਨੇ ਬੱਸ ਨੂੰ ਲੁੱਟ ਲਿਆ, ਸਾਰੀਆਂ ਸਵਾਰੀਆਂ ਤੋਂ ਪੈਸੇ ਵੀ ਲੁੱਟ ਕੇ ਉਹ ਫਰਾਰ ਹੋ ਗਏ ਜੀ। ਇਹ ਸੋਸ਼ਲ ਮੀਡੀਆ ਦੇ ਉੱਤੇ ਚੱਲਣਾ ਸ਼ੁਰੂ ਹੋ ਗਿਆ। ਲੋਕਾਂ ਦੇ ਵਿੱਚ ਡਰ ਪੈਣਾ ਸੀ, ਡਰ ਪੈ ਗਿਆ। ਪੀਆਰਟੀਸੀ ਦਾ ਜਿਹੜਾ ਕੰਡਕਟਰ ਸੀਗਾ, ਉਹਨੇ ਡਰਾਈਵਰ ਨੂੰ ਕਹਿ ਕੇ ਬੱਸ ਜਿਹੜੀ ਸੀ ਉਹ ਟੇਢੀ ਕਰਕੇ ਲਵਾਤੀ ਤੇ ਟ੍ਰੈਫਿਕ ਜਾਮ ਕਰ ਦਿੱਤਾ। ਔਰ ਟ੍ਰੈਫਿਕ ਜਦੋਂ ਜਾਮ ਹੋ ਗਿਆ ਤੇ ਦੋਨੋਂ ਪਾਸੇ ਲਾਈਨਾਂ ਲੱਗ ਗਈਆਂ। 1.5 ਘੰਟੇ 'ਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਜਿੱਥੇ ਪਰ ਸੈਕਿੰਡ ਦੇ ਵਿੱਚ ਜਿਹੜੀਆਂ ਉਹ ਗੱਡੀਆਂ ਲੰਘਦੀਆਂ ਨੇ, ਇੰਨਾ ਬਿਜ਼ੀ ਹਾਈਵੇ ਆ, 1.5 ਘੰਟੇ ਦੇ ਵਿੱਚ ਕਿੰਨੀਆਂ ਲਾਈਨਾਂ ਲੱਗ ਸਕਦੀਆਂ ਨੇ। 45 ਡਿਗਰੀ ਤਾਪਮਾਨ ਦੇ ਵਿੱਚ ਲੋਕ ਤੜਫਦੇ ਰਹੇ। ਪਰ ਇਹ ਗੱਲ ਕਹਿੰਦਾ ਰਿਹਾ ਕੰਡਕਟਰ ਕਿ ਇਹ ਲੁੱਟ ਖੋਹ ਦੀ ਘਟਨਾ ਹੈ, ਸਾਡੀ ਜਾਨ ਨੂੰ ਖਤਰਾ ਜੀ। ਇਹਦੀਆਂ ਵੀਡੀਓ ਮੌਜੂਦ ਨੇ ਜਿਹਦੇ ਵਿੱਚ ਇਹ ਕੰਡਕਟਰ ਇਹ ਵੀ ਕਹਿੰਦਾ ਕਿ ਉਹੀ ਪੁਲਿਸ ਹੈ ਜਿਹੜੀ ਜਦੋਂ ਨਵਜੋਤ ਸਿੱਧੂ ਨੂੰ ਜੇਲ੍ਹ ਭੇਜਿਆ ਗਿਆ ਉਸ ਦਿਨ ਭੰਗੜੇ ਪਾਉਂਦੀ ਸੀ, ਸਾਡੀ ਸੁਰੱਖਿਆ ਵੇਲੇ ਕਿੱਥੇ ਚਲੇਗੀ। ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਘੜੀ ਕਢਾਈ ਇਬਾਰਤ ਹੈ ਜਿਹੜੀ ਉਹ ਬੋਲ ਰਿਹਾ ਸੀਗਾ ਕਿਤੇ ਨਾ ਕਿਤੇ, ਕਿਉਂਕਿ ਉਹ ਸਰਕਾਰੀ ਬੱਸ ਦਾ ਡਰਾਈਵਰ ਹੈ ਪੀਆਰਟੀਸੀ ਦਾ। ਇਸ ਤਰ੍ਹਾਂ ਦੀ ਗੱਲ ਕਹਿਣੀ, ਇਹਦੇ ਪਿੱਛੇ ਤਾਂ ਮਕਸਦ ਜਿਹੜਾ ਵੱਡਾ ਹੋ ਸਕਦਾ ਨਾ। ਜਦੋਂ ਇਹਦੀ ਛਾਣਬੀਣ ਹੋਈ ਤਾਂ ਇਹ ਪਤਾ ਲੱਗਿਆ ਕਿ ਅਸਲ ਦੇ ਵਿੱਚ ਹੋਇਆ ਇਹ ਕਿ ਲਾਧੋਵਾਲ ਟੋਲ ਪਲਾਜ਼ੇ ਦੇ ਉੱਤੇ ਜਦੋਂ ਪਹੁੰਚੀ ਤੇ ਬਾਈਕ ਤੇ ਐਕਟਿਵਾ ਦੇ ਉੱਤੇ
ਸਵਾਰ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਕਿਤੇ ਪਿੱਛੋਂ ਇਹ ਬੱਸ ਨੇ, ਕਿਉਂਕਿ ਜਿਹੜੇ ਤਰੀਕੇ ਨਾਲ ਬੱਸਾਂ ਚੱਲਦੀਆਂ ਨੇ ਇਹ ਹਾਦਸਿਆਂ ਨੂੰ ਜਨਮ ਬਹੁਤ ਸਾਰਿਆਂ ਨੂੰ ਦਿੰਦੀਆਂ ਨੇ, ਕਿਤੇ ਉੱਥੇ ਫੇਟ ਵੱਜਣ ਲੱਗੀ ਸੀ, ਕਿਉਂਕਿ ਲਾਈਨ ਬੜੀ ਲੰਬੀ ਲੱਗਦੀ ਹੈ ਟੋਲ ਪਲਾਜ਼ੇ ਤੇ। ਬੱਸ ਨੂੰ ਟੋਲ ਪਲਾਜ਼ੇ ਵਾਲੀ ਲਾਈਨ 'ਚ ਲੱਗਣਾ ਪੈ ਗਿਆ ਤੇ ਉਨੇ ਚਿਰ ਨੂੰ ਇਹ ਪਿੱਛੋਂ ਆ ਗਏ ਜੀ। ਇਹਨਾਂ ਨੇ ਰੋਕ ਕੇ ਬੱਸ ਵਾਲੇ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਹ ਫੇਟ ਮਾਰ ਕੇ ਉਹਨਾਂ ਨੂੰ ਮਾਰ ਦੇਣ ਲੱਗਿਆ ਸੀਗਾ। ਕੰਡਕਟਰ ਕਿਤੇ ਮੂਹਰੇ ਆਇਆ, ਕੰਡਕਟਰ ਦੇ ਨਾਲ ਇਹਨਾਂ ਦੀ ਖਿੱਚਾ ਧੋਈ ਹੋਈ। ਉੱਥੋਂ ਸਾਰੀ ਕੰਡਕਟਰ ਨੇ ਇਹ ਕਹਾਣੀ ਬਣਾ ਲਈ ਕਿ ਜੀ ਉਹਦਾ ਤਾਂ ਝੋਲਾ ਖੋਲਿਆ, ਹਥਿਆਰਬੰਦ ਸੀਗੇ ਤੇ ਉਹਨਾਂ ਨੇ ਬੱਸ ਲੁੱਟ ਲਈ ਤੇ ਮੇਰੀ ਚੇਨ ਵੀ ਜਿਹੜੀ ਉਹ ਲੁੱਟ ਲਈ ਹੈ। ਜਦੋਂ ਇਹ ਸਾਰੀ ਕਹਾਣੀ ਜਿਹੜੀ ਉਹ ਸਾਹਮਣੇ ਆਈ ਤੇ ਫਿਰ ਪੁਲਿਸ ਨੇ ਜਾ ਕੇ ਜਿਹੜਾ ਉਹ ਜਾਮ ਖੁਲਵਾਇਆ। ਅਜੇ ਤੱਕ ਇਹ ਤਾਂ ਨਹੀਂ ਜਿਹੜਾ ਆਇਆ ਕਿ ਇਹ ਕੰਡਕਟਰ ਦੇ ਉੱਤੇ ਕੋਈ ਮਾਮਲਾ ਦਰਜ ਹੋਇਆ ਕਿ ਨਹੀਂ, ਕਿਉਂਕਿ ਉਹਦੇ ਉੱਤੇ ਹੋਣਾ ਚਾਹੀਦਾ ਜਿਹਨੇ ਅਜਿਹੀ ਝੂਠੀ ਅਫਵਾਹ ਜਿਹੜੀ ਉਹ ਫੈਲਾ ਕੇ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਉਹ ਖਰਾਬ ਕਰਨ ਦਾ ਯਤਨ ਕੀਤਾ। ਔਰ ਜਿਹੜੇ ਇਹਦੇ ਅੱਗੇ ਤੋਂ ਅੱਗੇ ਸ਼ੇਅਰ ਕਰਨ ਵਾਲੇ ਨਾ ਆਖੇ ਤਾਂ ਲੱਗਦੇ ਨਹੀਂ ਗਏ ਉਹ, ਕਿਉਂਕਿ ਉੱਥੇ ਬੈਠੇ ਨੇ ਬਹੁਤੇ ਉਹ ਜਿਨ੍ਹਾਂ ਨੇ ਇਸ ਚੀਜ਼ ਦਾ ਲਾਹਾ ਲਿਆ ਕਿ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ ਤੇ ਉਹਦੇ ਵਿੱਚੋਂ ਨਿਕਲੇ ਹੋਏ ਲੋਕ ਨੇ ਜੀ। ਉਹ ਜਾਂ ਤਾਂ ਹੁਣ ਆਈਟੀ ਜਿਹੜਾ ਵਿੰਗ ਹੈ ਉਹਦਾ ਪਾਰਟ ਬਣਨਗੇ ਤੇ ਜਾਂ ਫਿਰ ਗੈਂਗਸਟਰ ਵਾਲੇ ਪਾਸੇ ਨੂੰ ਜਾਣਗੇ। ਉਹਨਾਂ ਤੋਂ ਆਪਾਂ ਇਹ ਉਮੀਦ ਤਾਂ ਨਹੀਂ ਨਾ ਕਰ ਸਕਦੇ ਕਿ ਉਹ UPSC ਦੇ ਕਿਸੇ ਇਮਤਿਹਾਨ ਦੇ ਵਿੱਚ ਤੀਜੀ, ਚੌਥੀ ਜਾਂ 25ਵੀਂ 26ਵੀਂ ਜਿਹੜੀ ਪੋਜੀਸ਼ਨ ਆ ਉਹ ਲੈ ਲੈਣਗੇ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਹੁਣ ਸੁਰੱਖਿਆ ਲੈਣ ਵਾਲਿਆਂ ਦੀਆਂ ਅਰਜ਼ੀਆਂ ਵੱਧ ਗਈਆਂ ਪੰਨੂ ਸਾਹਿਬ। ਪ੍ਰਵੀਨ, ਐਕਚੁਅਲੀ ਇਹ ਜਿਹੜੀ ਸੁਰੱਖਿਆ ਹੈ ਇਹਦੇ ਉੱਤੇ ਵੀ ਕਿਤੇ ਨਾ ਕਿਤੇ ਲੰਬੀ ਡਿਬੇਟ ਜਿਹੜੀ ਉਹ ਕਰਨ ਦੀ ਲੋੜ ਹੈ ਕਿ ਇਹ ਸੁਰੱਖਿਆ, ਕਿਉਂਕਿ ਜੇ ਆਪਾਂ ਪਿੱਛੇ ਚੱਲੀਏ ਤਾਂ ਲਗਭਗ 80ਵਿਆਂ ਤੋਂ ਇਹ ਸ਼ੁਰੂ ਹੁੰਦਾ ਸੁਰੱਖਿਆ ਦਾ ਦੌਰ, ਕਿ ਸੁਰੱਖਿਆ ਜਿਹੜੀ ਆ ਉਹਨੂੰ ਸਟੇਟਸ ਸਿੰਬਲ ਦੇ ਵਜੋਂ ਜਦੋਂ ਲਿਆ ਜਾਂਦਾ ਉਹ ਉਦੋਂ 92 ਆ ਜਾਂਦਾ। 92 ਤੋਂ 97 ਵਾਲੀ ਜਿਹੜੀ ਸਰਕਾਰ ਸੀ ਉਹਦੇ ਵਿੱਚ ਜ਼ਿਆਦਾ ਸੁਰੱਖਿਆ ਜਿਹੜੀ ਉਹ ਆਉਣੀ ਸ਼ੁਰੂ ਹੋਈ। ਔਰ ਲਾਲ ਬੱਤੀ ਵਾਲੀ ਗੱਡੀ, ਸਕੂਟਰ ਤੇ ਨਾਲ ਸੁਰੱਖਿਆ ਵਾਲੇ, ਇਹ ਇੱਕ ਸਟੇਟਸ ਸਿੰਬਲ ਬਣਾ ਲਿਆ ਪੰਜਾਬ ਦੇ ਵਿੱਚ ਕੁਝ ਲੋਕਾਂ ਨੇ। ਜੇ ਇੱਕ ਫਿਲਮ ਤੁਹਾਨੂੰ ਯਾਦ ਹੋਵੇ, ਦੀ ਵੈਡਨਸਡੇ ਫਿਲਮ ਸੀ ਨਸੀਰੁਦੀਨ ਸ਼ਾਹ ਦੀ, ਹਾਂਜੀ ਹਾਂਜੀ ਬਿਲਕੁਲ, ਉਹਦੇ ਵਿੱਚ ਉਹ ਇਹ ਗੱਲ ਕਹਿੰਦਾ ਕਿ ਮੈਂ ਇੱਕ ਕਾਮਨ ਮੈਨ ਆ। ਉਹ ਕਹਿੰਦਾ ਜਿਹੜਾ ਕਾਮਨ ਮੈਨ ਆ ਉਹਦੇ ਘਰ ਦੇ ਤਾਂ ਇਸ ਗੱਲੋਂ ਵੀ ਡਰਦੇ ਆ ਵੀ ਉਹ ਅੱਜ ਘਰੇ ਵਾਪਸ ਆ ਜਾਊਗਾ, ਕਿਸੇ ਬੰਬ ਧਮਾਕੇ ਦੇ ਵਿੱਚ ਮਾਰਿਆ ਤਾਂ ਨਹੀਂ ਜਾਊਗਾ। ਉਹ ਕਹਿੰਦਾ ਘਰ ਵਾਲੀ ਫੋਨ ਕਰਕੇ ਇਸ ਬਹਾਨੇ ਦੇ ਨਾਲ ਪੁੱਛਦੀ ਆ ਵੀ ਆਉਂਦਿਆਂ ਆਲੂ ਤੇ ਧਨੀਆ ਲਈ ਆਵੀਂ। ਉਹ ਕਹਿੰਦਾ ਉਹਦਾ ਮਕਸਦ ਆਲੂ ਤੇ ਧਨੀਆ ਮੰਗਾਉਣਾ ਨਹੀਂ ਹੁੰਦਾ, ਉਹ ਫੋਨ ਕਰਕੇ ਇਹ ਜਾਣਨਾ ਚਾਹੁੰਦੀ ਹੁੰਦੀ ਆ ਵੀ ਬੰਦਾ ਜਿਉਂਦਾ ਕਿਸੇ ਜਗ੍ਹਾ ਦੇ ਉੱਤੇ, ਉਹ ਕਿਸੇ ਬੰਬ ਧਮਾਕੇ ਦੇ ਵਿੱਚ ਤਾਂ ਨਹੀਂ ਮਾਰਿਆ ਗਿਆ। ਉਹ ਇਹ ਰਿਐਲਿਟੀ ਸੀ ਉਹ ਜਿਹੜਾ ਡਾਇਲਾਗ, ਕਿ ਜਿਹੜਾ ਕਾਮਨ ਮੈਨ ਹੈ ਉਹਦੀ ਸੁਰੱਖਿਆ ਕੀ ਹੈ ਤੇ VIP ਦੀ ਜਿਹੜੀ ਉਹ ਸੁਰੱਖਿਆ ਕੀ ਹੈ। ਜਿਹੜੀਆਂ ਇਹ ਅਰਜ਼ੀਆਂ ਨੇ ਹੁਣ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇਹ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਮੇਰੀ ਚਾਚੇ ਜੇ ਅਜੇ ਵੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਲੋਕ ਨੇ ਜਾਂ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਉੱਤੇ ਯਕੀਨ ਕਰ ਰਹੇ ਆ ਕਿ ਇੱਥੇ ਪਤਾ ਨਹੀਂ ਕਿੰਨਾ ਕੁ ਮਾਹੌਲ ਖਰਾਬ ਹੋ ਗਿਆ, ਤੁਸੀਂ ਪਿਛਲੇ 2 ਸਾਲ ਦਾ ਡਾਟਾ ਚੁੱਕ ਲਓ। ਹਾਂਜੀ, ਉਹਦੇ ਵਿੱਚ ਇਹ ਦੇਖੋ ਕਿ ਕਿਹੜੇ ਕਿਹੜੇ ਸਮੇਂ ਦੇ ਉੱਤੇ ਕਿਹੋ ਜੀਆਂ ਕਿੰਨੀਆਂ ਘਟਨਾਵਾਂ ਵਾਪਰੀਆਂ ਤੇ ਅੱਜ ਵਾਲੇ ਮਾਹੌਲ ਨੂੰ ਉਹਦੇ ਨਾਲ ਰੱਖਣਾ ਇਹ ਨਹੀਂ ਆ ਕਿ ਅੱਜ ਮਾਹੌਲ ਬਿਲਕੁਲ ਠੀਕ ਹੋ ਗਿਆ, ਨਹੀਂ, ਉਸੇ ਤਰੀਕੇ ਦੇ ਨਾਲ ਚੱਲ ਰਿਹਾ ਜੋ ਚੱਲਦਾ ਜੀ। ਕਿਉਂਕਿ 12 ਡੈਥ ਜਿਹੜੀਆਂ ਨੇ ਉਹ ਔਨ ਦੀ ਸਪੌਟ ਸੜਕ ਹਾਦਸਿਆਂ ਦੇ ਵਿੱਚ ਪੰਜਾਬ 'ਚ ਰੋਜ਼ ਹੁੰਦੀਆਂ ਨੇ, ਤੇ ਜੇ ਉਹਦੇ ਵਿੱਚ ਹਸਪੀਟਲ ਜਾ ਕੇ ਮਰਨ ਵਾਲੇ ਜਾਂ ਇੱਕ ਅੱਧੇ ਦਿਨ ਤੋਂ ਬਾਅਦ ਜਿਹਦੀ ਮੌਤ ਹੋ ਜਾਂਦੀ ਆ ਉਹ ਨਾਲ ਸ਼ਾਮਿਲ ਕਰੀਏ ਤੇ 15 ਡੈਥ ਹੋ ਜਾਂਦੀਆਂ ਨੇ। ਇਹਦੇ ਉੱਤੇ ਕੋਈ ਗੱਲ ਨਹੀਂ ਕਰਦਾ ਕਿ ਇੰਨੀਆਂ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਕਿਉਂ ਹੁੰਦੀਆਂ ਨੇ। ਹਰੇਕ ਚੀਜ਼ ਦੂਜੀ ਜਿਹੜੀ ਉਹਦੇ ਤੇ ਕਰ ਰਿਹਾ। ਹੁਣ ਜਦੋਂ ਇਹਨਾਂ ਨੇ ਇਸ ਲੈਵਲ ਤੱਕ ਇਹ ਲੈ ਗਏ ਸੁਰੱਖਿਆ ਦਾ ਮਾਮਲਾ, ਨੋ ਡਾਊਟ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੈ ਉਹ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਾਮਲਾ ਵੀ ਹੈ, ਉਹਨੂੰ ਉਹਦੇ ਤੋਂ ਮਨਫੀ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਉਹਦੇ ਵਿੱਚ ਇਹ ਵੀ ਗੱਲ ਜੁੜਦੀ ਆ ਕਿ ਉਹਨੇ ਆਪਣੀ ਜਿਹੜੀ ਬੁਲਟ ਪ੍ਰੂਫ ਗੱਡੀ ਕਿਉਂ ਛੱਡੀ ਤੇ ਉਹ ਸਿਕਿਉਰਿਟੀ ਵਾਲਿਆਂ ਨੂੰ ਘਰੇ ਛੱਡ ਕੇ ਕਿਉਂ ਗਿਆ। ਖੈਰ ਉਸ ਚੀਜ਼ ਨੂੰ ਪਾਸੇ ਕਰ ਦਈਏ, ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਉਹਦੇ ਵਿੱਚ ਆਊਗਾ। ਇਹ ਉਭਾਰਿਆ ਹੀ ਇਸ ਕਰਕੇ ਗਿਆ ਕਿ ਜਿਨ੍ਹਾਂ ਦੀ ਸਿਕਿਉਰਿਟੀ ਵਾਪਸ ਹੋਈ
ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੇ ਕਬਜ਼ੇ ਕਰਕੇ ਬੈਠੇ 3-3 ਹਜ਼ਾਰ ਏਕੜ ਜ਼ਮੀਨ ਦੇ ਉੱਤੇ, ਜੀ ਵੀ ਕਿਸੇ ਤਰੀਕੇ ਦੇ ਨਾਲ ਉਹ ਮਾਮਲੇ ਜਿਹੜੇ ਉਹ ਠੰਡੇ ਪੈਣ। ਹੁਣ ਜਦੋਂ ਸਿਕਿਉਰਿਟੀ ਦਾ ਮਾਮਲਾ ਇੰਨਾ ਇਹਨਾਂ ਨੇ ਉਭਾਰ ਲਿਆ ਤੇ ਉਹਦੇ ਵਿੱਚੋਂ ਆਪਣੀਆਂ ਰੋਟੀਆਂ ਤਾਂ ਇਹਨਾਂ ਨੇ ਸੇਕਣੀਆਂ ਸੀ, ਸੇਕਣੀਆਂ ਸ਼ੁਰੂ ਕਰ ਦਿੱਤੀਆਂ। ਜੀ ਕਾਂਗਰਸ, ਅਕਾਲੀ ਦਲ, ਬਾਦਲ ਦੇ ਨਾਲ ਸੰਬੰਧਿਤ ਤੇ ਜਿਹੜੇ ਡੇਰੇਦਾਰ ਨੇ, ਭਾਜਪਾ ਦੇ ਨਾਲ ਸੰਬੰਧਿਤ ਨੇ, ਉਹਨਾਂ ਨੇ ਇੱਕਦਮ ਇਹ ਐਪਲੀਕੇਸ਼ਨਾਂ ਜਿਹੜੀਆਂ ਉਹ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਛੇਤੀ ਜਿਹੜੀ ਸਾਨੂੰ ਸਿਕਿਉਰਿਟੀ ਜਿਹੜੀ ਉਹ ਦੇ ਦਿਓ, ਜੀ ਕਿਉਂਕਿ ਇਹ ਲੋਕ ਸੁਰੱਖਿਆ ਦੇ ਘੇਰੇ ਦੇ ਵਿੱਚ ਰਹਿਣ ਗਿੱਝ ਗਏ ਆ, ਇਹ ਹੂਟਰ ਮਾਰਨ ਗਿੱਝ ਗਏ ਆ, ਇਹ ਲਾਲ ਬੱਤੀਆਂ ਦੇ ਨਾਲ ਜਿਹੜਾ ਉਹ ਰਹਿਣਾ ਗਿੱਝ ਗਏ ਆ। ਜਿਵੇਂ ਸੁਖਬੀਰ ਸਿੰਘ ਬਾਦਲ ਨੇ ਕੋਈ 128 ਸਿਕਿਉਰਿਟੀ ਵਾਲੇ ਨੇ ਜੀ ਉਹਦੇ ਨਾਲ ਜੀ ਔਰ ਜਿਹੜੀਆਂ ਗੱਡੀਆਂ ਦਾ ਕੋਈ ਪਤਾ ਨਹੀਂ। ਸੁਖਪਾਲ ਸਿੰਘ ਖਹਿਰਾ ਇਹ ਗੱਲ ਕਹਿੰਦਾ ਕਿ ਛੇਤੀ ਕਰਕੇ ਮੇਰੇ ਜਿਹੜੇ ਭੁਲੱਥ ਦੇ ਵਿੱਚ ਘਰ ਹੈ ਉਹਦੀ ਸੁਰੱਖਿਆ ਲਈ ਹੋਰ ਮੁਲਾਜ਼ਮ ਤਾਇਨਾਤ ਕਰੋ, ਮੇਰੇ ਚੰਡੀਗੜ੍ਹ ਵਾਲੇ ਘਰ ਦੀ ਸੁਰੱਖਿਆ ਦੇ ਵਾਸਤੇ ਪੁਲਿਸ ਮੁਲਾਜ਼ਮ ਤਾਇਨਾਤ ਕਰੋ, ਮੈਨੂੰ ਗੱਡੀਆਂ ਦਿਓ, ਉਹ ਜਿਹੜੀਆਂ ਗੱਡੀਆਂ ਮੇਰੇ ਅੱਗੇ ਪਿੱਛੇ ਚੱਲਣ ਉਹ ਆਧੁਨਿਕ ਹਥਿਆਰ ਉਹਦੇ ਵਿੱਚ ਫਿੱਟ ਹੋਣ। ਇਹ ਸੁਖਪਾਲ ਸਿੰਘ ਖਹਿਰਾ ਉਹ ਮੰਗ ਕਰ ਰਹੇ ਆ, ਬਾਕੀ ਵੀ ਇਹੋ ਜਿਹੀ ਜਿਹੜੀ ਉਹ ਮੰਗ ਕਰ ਰਹੇ ਆ। ਜਦੋਂ ਤੁਸੀਂ ਕਰੋੜਾਪਤੀ ਹੋ, ਇੰਨਾ ਪੈਸਾ ਲਈ ਬੈਠੇ ਹੋ, ਤੇ ਪ੍ਰਾਈਵੇਟ ਸਿਕਿਉਰਿਟੀ ਵਾਲੇ ਰੱਖ ਲਓ, 15-20 ਰੱਖੋ, ਆਪਣੇ ਘਰਾਂ ਦੀ ਸਿਕਿਉਰਿਟੀ ਵੀ ਕਰਾਓ ਤੇ ਨਾਲ ਵੀ ਉਹ ਬਾਉਂਸਰ ਲੈ ਕੇ ਜਿਹੜਾ ਉਹ ਚੱਲੋ। ਇਹ ਤੁਸੀਂ ਟੈਕਸ ਪੇਅਰ ਦੇ ਉੱਤੇ ਸਾਰੇ ਦਾ ਸਾਰਾ ਜਿਹੜਾ ਜੀ ਉਹ ਕਿਉਂ ਪਾ ਦੇਣਾ ਚਾਹੁੰਦੇ ਹੋ? ਕਿਉਂ ਤੁਹਾਡੀ ਸੁਰੱਖਿਆ ਜਿਹੜੀ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਲੱਗੀ ਹੋਈ ਪੁਲਿਸ ਆ ਉਹ ਕਰੇ? ਇਹ ਕਿਹਾ ਜਾ ਰਿਹਾ ਕਿ ਜਿਹੜੇ ਕਾਂਗਰਸੀ ਆਗੂ ਨੇ ਉਹ ਪੁਲਿਸ ਨੂੰ ਬਲੈਕਮੇਲ ਕਰ ਰਹੇ ਆ ਔਰ ਉਹ ਇਹ ਕਹਿੰਦੇ ਆ ਕਿ ਜੇ ਤੁਸੀਂ ਨਹੀਂ ਸਾਨੂੰ ਸਿਕਿਉਰਿਟੀ ਦੋਗੇ ਤੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਰੌਲਾ ਪਾਵਾਂਗੇ, ਜਿਵੇਂ ਸੁਖਪਾਲ ਸਿੰਘ ਖਹਿਰਾ ਨੇ ਪਾਉਣਾ ਸ਼ੁਰੂ ਕਰ ਦਿੱਤਾ। ਸੁਖਪਾਲ ਸਿੰਘ ਖਹਿਰਾ ਕਹਿੰਦਾ ਜੀ ਮੈਨੂੰ ਵਿਦੇਸ਼ਾਂ ਤੋਂ ਬਹੁਤ ਫੋਨ ਆਏ ਆ ਕਿ ਤੇਰੀ ਸੁਰੱਖਿਆ ਨੂੰ ਖਤਰਾ ਹੈ। ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੈ ਇੱਥੋਂ ਦੀ ਸੁਰੱਖਿਆ ਦੇ ਬਾਰੇ ਦੇ ਵਿੱਚ, ਜਾਂ ਫਿਰ ਇੱਥੋਂ ਦੀ ਜਿਹੜੀ ਇੰਟੈਲੀਜੈਂਸ ਆ ਉਹਨੂੰ ਜ਼ਿਆਦਾ ਪਤਾ। ਇਹ ਪਤਾ ਨਹੀਂ ਸੁਖਪਾਲ ਸਿੰਘ ਖਹਿਰਾ ਹੋਰੀ ਕਿਹੜੇ ਆਧਾਰ ਦੇ ਉੱਤੇ ਇਹ ਸਿਕਿਉਰਿਟੀ ਜਿਹੜੇ ਜਾਂ ਇਹ ਮੰਗ ਰਹੇ ਆ। ਹੁਣ ਸਵਾਲ ਇਹ ਆ ਕਿ ਜੇ ਸਾਰੀ ਸਿਕਿਉਰਿਟੀ ਇਹਨਾਂ VIPs ਦੇ ਉੱਤੇ ਲਗਾ ਦਿੱਤੀ ਜਾਊਗੀ ਜਿਹੜੇ ਕਿ ਆਪਣੇ ਆਪ ਨੂੰ VIP ਸਮਝਦੇ ਆ, ਤਾਂ ਉਹਦੇ ਵਿੱਚ ਫਿਰ ਉਸ ਕਾਮਨ ਮੈਨ ਦਾ ਕੀ ਹੋਊਗਾ ਜਿਹਦੇ ਘਰ ਦੇ ਉਹਨੂੰ ਧਨੀਏ ਤੇ ਆਲੂਆਂ ਦੇ ਰੂਪ ਦੇ ਵਿੱਚ ਪੁੱਛਦੇ ਆ ਵੀ ਉਹ ਹੈਗਾ ਅਜੇ ਕਿ ਨਹੀਂ। ਜੀ ਪ੍ਰਧਾਨ ਮੰਤਰੀ ਸਾਹਿਬ ਬੜਾ ਪ੍ਰਚਾਰ ਦੇ ਅੱਜ ਕੱਲ ਆਪਾਂ ਨੂੰ ਸਾਹਿਬ ਵੀ ਅਸੀਂ ਸਿੱਖਾਂ ਦੇ ਵੀ ਖੈਰ ਖਵਾਂ ਤੇ ਅਸੀਂ ਕਿਸਾਨਾਂ ਦੇ ਵੀ ਖੈਰ ਖਵਾਂ, ਜਦ ਕਿ ਲਖੀਮਪੁਰ ਖੀਰੀ ਜਿਹੜਾ ਕਾਂਡ ਹੋਇਆ ਉਹਦੇ ਗਵਾਹਾਂ ਤੇ ਹਮਲੇ ਹੋਈ ਜਾਂਦੇ ਆ। ਦੇਖੋ ਜਿਵੇਂ ਆਪਾਂ ਹੁਣੇ ਗੱਲ ਕਰਦੇ ਇੱਕ ਨਾ ਕੜੀ ਜਿਹੜੀ ਦੂਜੀ ਜੁੜ ਜਾਂਦੀ ਨਾ, ਕਿੰਨੇ ਕੁ ਲੋਕ ਨੇ ਜਿਹੜੇ ਇਸ ਮਾਮਲੇ ਦੇ ਉੱਤੇ ਗੱਲ ਕਰ ਰਹੇ ਆ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜੀਆਂ ਲੜਕੀਆਂ 3 ਪੋਜੀਸ਼ਨਾਂ ਦੇ ਉੱਤੇ ਆਈਆਂ ਨੇ UPSC ਦੇ ਐਗਜ਼ਾਮ ਦੇ ਵਿੱਚ, ਇੱਕ ਸ੍ਰੀ ਅਨੰਦਪੁਰ ਸਾਹਿਬ ਦੀ ਹੈ ਉਹਦੇ ਵਿੱਚ, ਜਾਂ ਇੱਕ ਸ੍ਰੀ ਮੁਕਤਸਰ ਸਾਹਿਬ ਤੋਂ ਹੈ ਨੌਜਵਾਨ, ਉਹਦੀ ਤਾਂ ਕੋਈ ਗੱਲ ਨਹੀਂ ਨਾ ਕਰਦਾ ਇਸ ਵੇਲੇ, ਨਾ ਇਹਦੀ ਗੱਲ ਹੋ ਰਹੀ ਹੈ। ਲੋਕ ਭੁੱਲ ਭੁਲਾਈ ਗਏ ਜੀ ਕਿ ਕਿਸਾਨ ਅੰਦੋਲਨ ਚੱਲਿਆ ਸੀ ਤੇ ਉਹਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਘਿਨਾਉਣੀ ਘਟਨਾ ਵਾਪਰੀ ਸੀਗੀ ਜਿਹਦੇ ਵਿੱਚ ਕਿਸਾਨ ਇੱਕ ਪੱਤਰਕਾਰ ਸਣੇ ਜਿਹੜੇ ਜੀਪ ਚੜਾ ਕੇ ਮਾਰ ਦਿੱਤੇ ਗਏ ਸੀਗੇ। ਇਹਦੇ ਵਿੱਚ ਇੱਕ ਅਹਿਮ ਗਵਾਹ ਹੈ ਦਿਲਬਾਗ ਸਿੰਘ, ਉਹਦੇ ਉੱਤੇ ਮੋਟਰਸਾਈਕਲ ਸਵਾਰਾਂ ਨੇ 2 ਜਾਣੇ ਸੀ, ਉਹਨਾਂ ਨੇ ਹਮਲਾ ਕਰ ਦਿੱਤਾ। ਇਹ ਜਿਹੜਾ ਪਰਸੋਂ ਰਾਤ ਹਮਲਾ ਹੋਇਆ ਉਹ ਆਪਣੀ SUV ਦੇ ਉੱਤੇ ਜਿਹੜਾ ਗੋਲਾ ਕੋਤਵਾਲੀ ਇਲਾਕਾ ਅਲੀਗੰਜ ਬੂੜਾ ਰੋਡ ਦੇ ਤੋਂ ਪਰਤ ਰਿਹਾ ਸੀਗਾ, ਨੇੜੇ ਤੋਂ ਉਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਉਹਦੇ ਨਾਲ ਜਿਹੜੀ ਗੱਡੀ ਉਹਦੇ ਜਾਲੀ ਲੱਗਦੀ ਕਾਲੇ ਰੰਗ ਦੀ, ਜਿਹੜੀ ਗਰਮੀ ਤੋਂ ਬਚਾਅ ਦੇ ਵਾਸਤੇ ਲੋਕ ਲਾ ਲੈਂਦੇ, ਉਹ ਜਾਲੀ ਲੱਗੀ ਹੋਈ ਸੀ ਜਿਹਦੇ ਕਰਕੇ ਅੰਦਰਲੀ ਮੂਵਮੈਂਟ ਜਿਹੜੀ ਆ ਉਹ ਹਮਲਾਵਰ ਨੂੰ ਦਿਸੀ ਨਹੀਂ ਕਿ ਉਹਨੇ ਝੱਟ ਦੇਣੀ ਸੀਟ ਸੁੱਟ ਕੇ ਤੇ ਆਪਣੇ ਆਪ ਨੂੰ ਥੱਲੇ ਕਰ ਲਿਆ ਜੀ। ਉਹ ਕਹਿੰਦਾ ਕਿ ਉਹਦਾ ਜਿਹੜਾ ਉਹਨੂੰ ਮਿਲਿਆ ਹੋਇਆ ਇੱਕ ਪਹਿਲਾਂ ਇਹ ਗੱਡੀ ਨੂੰ ਪੈਂਚਰ ਕੀਤਾ ਗਿਆ ਗੋਲੀ ਮਾਰ ਕੇ ਵੀ ਇਹ ਗੱਡੀ ਮੂਵ ਨਾ ਹੋ ਸਕੇ, ਤੇ ਉਹਨੂੰ ਜਿਹੜਾ ਸਿਕਿਉਰਿਟੀ ਵਾਲਾ ਮਿਲਿਆ ਸੀ ਉਹਦਾ ਮੁੰਡਾ ਜ਼ਿਆਦਾ ਕਿਤੇ ਬਿਮਾਰ ਹੋ ਗਿਆ ਤੇ ਉਹਦੇ ਕਰਕੇ ਉਹ ਛੁੱਟੀ ਲੈ ਗਿਆ, ਉਹ ਕੱਲਾ ਸੀ। ਇਹਦਾ ਮਤਲਬ ਕਿ ਰੇਕੀ ਉਹਦੀ ਕੀਤੀ ਜਾ ਰਹੀ ਸੀ। ਰੇਕੀ ਕਰਕੇ ਉਹਨੂੰ ਇਹ ਪਤਾ ਸੀਗਾ ਕਿ ਸਿਕਿਉਰਿਟੀ ਵਾਲਾ ਉਹਦੇ ਨਾਲ ਅੱਜ ਹੈ ਨਹੀਂਗਾ, ਉਹ ਕੱਲਾ ਹੈ, ਇਸ ਕਰਕੇ ਉਹਦੇ ਉੱਤੇ ਇਹ ਗੋਲੀਆਂ ਚਲਾਈਆਂ ਗਈਆਂ। ਜਦੋਂ ਟਾਇਰ ਪੈਂਚਰ ਹੋ ਗਿਆ, ਗੋਲੀ ਉਹਦੇ ਵਿੱਚ ਮਾਰੀ ਗਈ, ਉਹਨੇ ਗੱਡੀ ਰੋਕੀ ਤੇ ਜਿਹੜੇ ਹਮਲਾਵਰ ਸੀ ਉਹਨਾਂ ਨੇ ਭੱਜ ਕੇ ਆ ਕੇ ਉਹਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ,
ਕਿਉਂਕਿ ਅੱਜ ਕੱਲ ਗੱਡੀਆਂ ਉਹ ਆ ਗਈਆਂ ਨੇ ਵੀ ਜਦੋਂ ਤੁਸੀਂ ਡਰਾਈਵ ਕਰਦੇ ਹੋ ਤੇ ਉਹ ਲੋਕ ਹੋ ਲੌਕ ਹੋ ਜਾਂਦੀ ਆਪੇ ਆਟੋਮੈਟਿਕਲੀ। ਜੀ। ਇਸ ਕਰਕੇ ਜਿਹੜਾ ਉਹ ਖੁੱਲੀ ਨਹੀਂ। ਜੇ ਖੁੱਲ ਜਾਂਦੀ ਤੇ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ। ਜੇ ਦਿਲਬਾਗ ਸਿੰਘ ਤੇਜ਼ ਨਾ ਹੁੰਦਾ, ਤੁਰੰਤ ਐਕਸ਼ਨ ਨਾ ਲੈਂਦਾ ਵੀ ਉਹਨੇ ਸੀਟ ਸੁੱਟ ਕੇ ਉਹ ਥੱਲੇ ਲੰਮਾ ਪੈ ਗਿਆ ਜੀ ਉਸੇ ਵੇਲੇ ਸੀਟ ਦੇ ਉੱਤੇ, ਉਹ ਗੋਲੀਆਂ ਉੱਪਰੋਂ ਦੀ ਕ੍ਰਾਸ ਕਰ ਗਈਆਂ। ਨਹੀਂ ਤਾਂ ਅਦਰਵਾਈਜ਼ ਇਹ ਵੱਡੀ ਘਟਨਾ ਵਾਪਰ ਸਕਦੀ ਸੀ, ਕਿਉਂਕਿ ਇਸ ਸਾਰੇ ਮਾਮਲੇ ਦੇ ਵਿੱਚ ਕੇਂਦਰੀ ਮੰਤਰੀ ਜਿਹੜਾ ਹੈ ਉਹਦਾ ਮੁੰਡਾ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਔਰ ਉਹਦੀ ਜ਼ਮਾਨਤ ਅਰਜ਼ੀ ਲੱਗੀ ਹੋਈ ਹੈ। ਇਹ ਗਵਾਹਾਂ ਨੂੰ ਮਾਰਨ ਲਈ ਨਹੀਂ ਤੇ ਡਰਾਉਣ ਦੇ ਵਾਸਤੇ ਵੀ ਤਾਂ ਇੱਕ ਜਿਹੜੇ ਆ ਉਹ ਯਤਨ ਹੋ ਸਕਦੇ ਆ ਨਾ। ਤੇ ਘੱਟੋ ਘੱਟ ਜਿਹੜਾ ਆਈਟੀ ਵਿੰਗ ਨੇ ਜਾਂ ਜਿਹੜੇ ਲੋਕਾਂ ਨੂੰ ਬਹੁਤ ਫਿਕਰ ਹੈ, ਘੱਟੋ ਘੱਟ ਉਹਨਾਂ ਨੂੰ ਇਸ ਇਹਨਾਂ ਮਾਮਲਿਆਂ ਦੇ ਉੱਤੇ ਵੀ, ਗੰਭੀਰ ਮਾਮਲਿਆਂ ਦੇ ਉੱਤੇ ਵੀ ਜਿਹੜਾ ਉਹ ਬੋਲਣਾ ਚਾਹੀਦਾ ਕਿ ਇਹ ਜਿਹੜੇ ਗਵਾਹ ਨੇ ਉਹਨਾਂ ਦੀ ਪ੍ਰੋਟੈਕਸ਼ਨ ਦੀ ਇਸ ਵੇਲੇ ਕਿੰਨੀ ਜ਼ਰੂਰਤ ਹੈ। ਕਿਉਂਕਿ ਜੇ ਇਹ ਗਵਾਹੀਆਂ ਨਾ ਹੋ ਸਕੀਆਂ ਕਿਸੇ ਵਜ੍ਹਾ ਕਰਕੇ, ਜਿਵੇਂ ਇਹਨਾਂ ਨੂੰ ਡਰਾਇਆ ਜਾ ਰਿਹਾ ਜੀ, ਤੇ ਫਿਰ ਇਹ ਜਿਹੜੇ ਕਤਲ ਹੋਏ ਨੇ ਨਾ ਦਿਨ ਖੜੇ, ਉਹਨਾਂ ਦਾ ਕੋਈ ਇਨਸਾਫ ਨਹੀਂ ਮਿਲ ਸਕਦਾ। ਬਿਲਕੁਲ ਸਹੀ ਕਿਹਾ ਤੁਸੀਂ। ਪਿੱਠਵਰਤੀ ਗਾਇਕ ਦੀ ਅਚਾਨਕ ਮੌਤ ਹੋਈ ਹੈ ਪਨੂ ਸਾਹਿਬ, ਤੇ ਉਹ ਭੇਤ ਬਣ ਗਈ ਹੈ, ਭੇਦ ਬਣ ਗਈ। ਇਹਨਾਂ ਦੀ ਕੇ ਇਹਦਾ ਨਾਂ ਸੀ। ਉਂਝ ਵੈਸੇ ਉਹਦਾ ਪੂਰਾ ਨਾਮ ਕ੍ਰਿਸ਼ਨ ਕੁਮਾਰ ਕੁਨਾਥ ਸੀਗਾ। ਹਾਂਜੀ। ਔਰ ਬੜੇ ਉਹਦੇ ਕਮਾਲ ਦੇ ਉਹਨੇ ਜਿਹੜੇ ਪਲੇਬੈਕ ਸਿੰਗਰ ਸੀਗਾ, ਉਹਨੇ ਗੀਤ ਉਹਦੇ ਆਏ ਔਰ ਬਹੁਤ ਫੇਮਸ ਸਿੰਗਰ ਸੀਗਾ ਉਹ ਜੀ। ਬਾਲੀਵੁੱਡ ਫਿਲਮ ਇੰਡਸਟਰੀ ਦਾ। ਐਕਚੁਅਲੀ ਉਹ ਇੱਕ ਸ਼ੋਅ ਕਰ ਰਿਹਾ ਸੀਗਾ। ਮੁੱਢਲੇ ਤੌਰ ਦੇ ਉੱਤੇ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹਦੇ ਵਿੱਚ ਇਹ ਪਤਾ ਲੱਗਾ ਕਿ ਦਿਲ ਦਾ ਦੌਰਾ ਪੈਣ ਕਰਕੇ ਉਹਦੀ ਮੌਤ ਹੋਈ ਆ। ਪਰ ਇਹਦੇ ਉੱਤੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕਈ ਤਰ੍ਹਾਂ ਦੀ ਸਿਆਸਤ ਵੀ ਹੋਣ ਜਿਹੜੀ ਉਹ ਲੱਗ ਪਈ ਹੈ। ਇਹ ਐਕਚੁਅਲੀ ਪਿੱਛੋਂ ਨਾ ਜੀ ਪੱਛਮੀ ਬੰਗਾਲ ਦਾ ਸੀਗਾ ਜੀ। ਪੱਛਮੀ ਬੰਗਾਲ ਸਰਕਾਰ ਨੇ ਕੇ ਨੂੰ ਜਿਹੜੇ ਸਰਕਾਰੀ ਸਨਮਾਨਾਂ ਦੇ ਨਾਲ ਉਹਦਾ ਅੰਤਮ ਸੰਸਕਾਰ ਕੀਤਾ। ਮੁੱਖ ਮੰਤਰੀ ਉਹ ਜਿਹੜੇ ਨੇ ਮਮਤਾ ਬੈਨਰਜੀ, ਉਹ ਆਪਣੇ ਪ੍ਰੋਗਰਾਮ ਰੱਦ ਕਰਕੇ ਪਹੁੰਚੇ ਉਹਦੇ ਅੰਤਮ ਰਸਮਾਂ ਦੇ ਮੌਕੇ ਦੇ ਉੱਤੇ। ਬੰਗਾਲ ਭਾਜਪਾ ਦਾ ਜਿਹੜਾ ਬੁਲਾਰਾ ਹੈ ਸਮੀਕ ਭੱਟਾਚਾਰੀਆ, ਉਹ ਇਹ ਕਹਿੰਦਾ ਹੈ ਕਿ ਪ੍ਰੋਗਰਾਮ ਵਾਲੀ ਥਾਂ ਦੇ ਉੱਤੇ 7000 ਲੋਕ ਮੌਜੂਦ ਸੀ, ਜਦੋਂ ਕਿ ਸਮਰੱਥਾ 3000 ਲੋਕਾਂ ਦੀ ਸੀ। ਉਹ ਕਹਿੰਦੇ ਕਿ ਗਾਇਕ ਦੇ ਲਗਭਗ ਉੱਪਰ ਹੀ ਲੋਕ ਜਿਹੜਾ ਉਹ ਚੜ ਗਏ। ਇਹ ਕਿਹਾ ਗਿਆ ਕਿ VIP ਵਿਅਕਤੀ ਸੀ, ਉਹਦੇ ਵਾਸਤੇ ਪੁਖਤਾ ਸੁਰੱਖਿਆ ਦੇ ਇੰਤਜ਼ਾਮ ਨਹੀਂ ਕੀਤੇ ਗਏ ਜੀ, ਔਰ ਇਹਦੇ ਕਰਕੇ ਇਹ ਉਹਦੀ ਮੌਤ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਫੋਕੇਸ਼ਨ ਹੈ ਉਹ ਵੀ ਉਹਦੀ ਮੌਤ ਦਾ ਕਾਰਨ ਬਣੀ ਹੋ ਸਕਦੀ ਹੈ ਜੀ। ਇਹ ਕਿਹਾ ਜਾ ਰਿਹਾ ਕਿ ਕੇ ਨੇ ਇਹ ਮੰਗ ਕੀਤੀ ਸੀਗੀ ਕਿ AC ਨਹੀਂ ਚੱਲ ਰਿਹਾ ਜੀ। ਜਿਹੜਾ ਉਹਦਾ ਕਲਿੱਪ ਹੈ ਉਹ ਬੜਾ ਵਾਇਰਲ ਹੋਇਆ, ਜਿਹੜੀਆਂ ਲਾਸਟ ਉਹ ਜਿਹਦੇ ਵਿੱਚ ਉਹ ਜ਼ਿੰਦਗੀ ਪ੍ਰਤੀ ਕਹਿ ਰਿਹਾ ਕਿ ਜ਼ਿੰਦਗੀ ਬਹੁਤ ਲੰਬੀ ਨਹੀਂ ਹੈਗੀ, ਕੁਛ ਇਦਾਂ ਦੀਆਂ ਉਹਦੀਆਂ ਜਿਹੜੀਆਂ ਉਹ ਸਤਰਾਂ ਨੇ ਕਿ ਇਹ ਉਹਦੀ ਆ ਜਿਹਨੇ ਮਾਣ ਲਈ। ਉਹਦੇ ਵਿੱਚ ਨਾ ਉਹ ਬਾਰ-ਬਾਰ ਪਸੀਨਾ ਪੂੰਝ ਰਿਹਾ ਜੀ, ਤੇ ਉਹਦੇ ਤੋਂ ਇਹ ਲੱਗਦਾ ਕਿ ਉੱਥੇ ਸਫੋਕੇਸ਼ਨ ਬਹੁਤ ਸੀ। ਔਰ ਜਿਹੜੇ ਉਹਦੇ ਫੈਨ ਨੇ ਉਹ ਮੋਬਾਈਲ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਸਟੇਜ ਦੇ ਉੱਤੇ ਹੈਗੇ ਨੇ। ਨੋ ਡਾਊਟ ਸਫੋਕੇਸ਼ਨ ਕੀ ਉਹਦੇ ਘੁੱਟਣ ਦਾ ਇੱਕ ਕਾਰਨ ਬਣੀ ਜਿਹਦੇ ਕਰਕੇ ਇਹ ਦਿਲ ਦਾ ਦੌਰਾ ਪਿਆ, ਜਾਂ ਜਿਹੜਾ ਸੀਗਾ ਦਿਲ ਦਾ ਦੌਰਾ ਰੂਟੀਨ ਦੇ ਵਿੱਚ ਪੈ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਉਹ ਦਿਲ ਦੀਆਂ ਕੁਝ ਬਿਮਾਰੀਆਂ ਦੇ ਨਾਲ ਪੀੜਤ ਵੀ ਸੀਗਾ ਤੇ ਉਹਦਾ ਉਹ ਇਲਾਜ ਵੀ ਕਰਵਾ ਰਿਹਾ ਸੀਗਾ। ਇੱਕ ਕਲਾਕਾਰ ਦੀ ਜਿਹੜੀ ਉਹ ਮੌਤ ਹੋਈ ਹੈ ਤੇ ਉਹਦੇ ਉੱਤੇ ਇਹ ਕੰਟਰੋਵਰਸੀ ਖੜੀ ਹੋਈ ਆ। ਚਲੋ ਆਪਣੇ ਆਪ ਦੇ ਵਿੱਚ ਕੁਝ ਸਵਾਲ ਤਾਂ ਜਿਹੜੇ ਹੈਗੇ ਆ, ਪਰ ਦੂਜਾ ਜਿਹੜਾ ਇਹਨਾਂ ਦੀ ਪੱਖ ਇਹ ਆ ਕਿ ਇੱਥੇ ਜਿਹੜੀ ਸਮੱਸਿਆ ਹੈ ਨਾ, ਜੇ ਤੁਸੀਂ ਕਿਸੇ ਰੇਲਵੇ ਸਟੇਸ਼ਨ ਤੇ ਦੇਖੋ ਤੇ ਉਹ ਲੱਗਦਾ ਕਿ ਸਾਰੀ ਦੁਨੀਆ ਰੇਲਵੇ ਸਟੇਸ਼ਨ ਤੇ ਆ ਗਈ ਹੈ। ਬੱਸ ਅੱਡੇ ਤੇ ਚਲ ਜਾਓ ਤੇ ਉਹ ਲੱਗਦਾ ਕਿ ਸਾਰੀ ਦੁਨੀਆ ਬੱਸ ਅੱਡੇ ਤੇ ਆ ਗਈ ਹੈ। ਕਿਸੇ ਮਾਲ 'ਚ ਚਲ ਜਾਓ ਤੇ ਪ੍ਰਵੀਨ ਉੱਥੇ ਲੱਗਦਾ ਵੀ ਸਾਰੀ ਦੁਨੀਆ ਤਾਂ ਮਾਲ 'ਚ ਆ ਗਈ ਹੈ, ਬਾਹਰ ਤੱਕ ਸ਼ਾਇਦ ਕੋਈ ਰਿਹਾ ਹੀ ਨਹੀਂ ਹੋਣਾ। ਇਸ ਕਿਸਮ ਦਾ ਜਿਹੜਾ ਰਸ਼ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤਾਪਮਾਨ ਜਿਹੜਾ ਉਹ ਬਹੁਤ ਜ਼ਿਆਦਾ ਹੈ ਔਰ ਜਿਹੜੀ ਸਫੋਕੇਸ਼ਨ ਹੈ ਉਹ ਥੋੜੇ ਜਿਹੇ ਇਕੱਠ ਦੇ ਨਾਲ ਹੋ ਜਾਂਦੀ ਹੈ। ਪਰ ਤੁਸੀਂ ਜੇ ਕਿਸੇ ਨੂੰ ਮੰਨ ਲਓ ਇਸ ਤਰ੍ਹਾਂ ਦੀ ਗੱਲ ਸਮਝਾਓਗੇ ਨਾ, ਉਹ ਸਮਝੂਗਾ ਨਹੀਂ ਜੀ। ਅੱਛਾ, ਪਿਛਲੇ ਦਿਨੀ ਪਨੂ ਸਾਹਿਬ ਰੀਤਿਕ ਦੀ ਮੌਤ ਹੋ ਗਈ ਸੀ। ਛੋਟਾ ਜਿਹਾ ਬੱਚਾ ਸੀ, ਬੋਰਵੈਲ ਦੇ ਵਿੱਚ ਡਿੱਗ ਪਿਆ, ਬਚਾਇਆ ਨਹੀਂ ਜਾ ਸਕਿਆ।
ਹਾਲੇ ਵੀ ਮੌਤ ਦੇ ਜਿਹੜੇ ਬੋਰਵੈਲ ਹੈ ਪੰਜਾਬ ਦੇ ਵਿੱਚ ਕਈ ਥਾਈਂ ਖੁੱਲੇ ਆ ਜੀ। ਦੇਖੋ, ਜਦੋਂ ਇੱਥੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇੱਕ ਮੌਤ ਹੋਈ ਸੀਗੀ, ਹੂੰ ਔਰ ਉਦੋਂ ਪਹਿਲਾਂ ਹਰਿਆਣੇ ਦੇ ਵਿੱਚ ਚਲੋ ਉਹ ਬੱਚਾ ਉਦੋਂ ਬਚਾ ਲਿਆ ਗਿਆ ਸੀਗਾ, ਔਰ ਫਿਰ ਕਈ ਘਟਨਾਵਾਂ ਵਾਪਰੀਆਂ ਬੋਰਵੈਲ ਵਾਲੇ ਮਾਮਲੇ ਦੇ ਉੱਤੇ। ਉਦੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੀ, ਉਹਨੇ ਵੀ ਸਖਤੀ ਦੀ ਗੱਲ ਆਖੀ ਕਿ ਇਹਦੇ ਉੱਤੇ ਸਖਤੀ ਕੀਤੀ ਜਾਊਗੀ। ਆ ਜੀ ਹੁਣ ਜਿਹੜੀ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਗੜ੍ਹਦੀਵਾਲਾ ਦੇ ਵਿੱਚ 22 ਮਈ ਨੂੰ ਇੱਕ ਬੱਚਾ 6 ਸਾਲਾਂ ਦਾ ਜਿਹੜਾ ਸੀਗਾ 300 ਫੁੱਟ ਡੂੰਘੇ ਬੋਰਵੈਲ ਦੇ ਵਿੱਚ ਡਿੱਗ ਪਿਆ, ਹੂੰ ਉਹਦੀ ਮੌਤ ਹੋ ਗਈ ਸੀਗੀ। ਹਾਲਾਂਕਿ ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਨੇ 8 ਘੰਟੇ ਦੇ ਵਿੱਚ ਉਹਨੂੰ ਬਾਹਰ ਤਾਂ ਕੱਢ ਲਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਈ ਸੀ। ਜੀ ਦੁਬਾਰਾ ਫਿਰ ਜਿਹੜੀਆਂ ਸੀਗੀਆਂ ਨਾ ਜੀ, ਉਹ ਸਰਕਾਰ ਦੇ ਵੱਲੋਂ ਹਦਾਇਤਾਂ ਜਾਰੀ ਹੂੰ ਕੀਤੀਆਂ ਗਈਆਂ, ਔਰ ਇੱਕ ਜਦੋਂ ਕੈਪਟਨ ਸਰਕਾਰ ਨੇ ਪੰਜਾਬ ਦੇ ਵਿੱਚ 2019 ਦੇ ਵਿੱਚ ਫਤਿਹਵੀਰ ਜਿਹੜਾ ਬੋਰਵੈਲ ਦੇ ਵਿੱਚ ਡਿੱਗ ਪਿਆ ਸੀਗਾ, ਜੀ ਉਦੋਂ ਬਾਅਦ ਜਿਹੜੇ ਆਦੇਸ਼ ਜਾਰੀ ਕੀਤੇ ਸੀਗੇ ਉਹ ਕਾਗਜ਼ਾਂ ਤੱਕ ਸੀਮਤ ਪਏ ਨੇ ਜੀ। ਜਿਵੇਂ ਸਿਆਣੇ ਕਹਿੰਦੇ ਨੇ ਨਾ ਵੀ ਜਿਹੜਾ ਸਰਪੰਚ ਦਾ ਕਿਹਾ ਸਿਰ ਮੱਥੇ, ਪਰ ਨਾਲਾ ਹੂੰ ਉੱਥੇ ਦਾ ਉੱਥੇ, ਉੱਥੇ ਦੀ ਉਹ ਉੱਥੇ। ਉਦਾਂ ਹੀ ਆ। ਅੱਜ ਤੁਸੀਂ ਜਿੱਥੇ ਮਰਜ਼ੀ ਦੇਖ ਲਓ, ਤੁਹਾਨੂੰ ਬੋਰਵੈਲ ਜਿਹੜੇ ਉਹ ਖੁੱਲੇ ਨਜ਼ਰ ਆਉਣਗੇ, ਹੂੰ ਪਿੰਡਾਂ ਥਾਵਾਂ ਦੇ ਉੱਤੇ, ਕਸਬਿਆਂ ਦੇ ਵਿੱਚ ਵੀ ਜੀ ਇਹ ਬੋਰਵੈਲ ਖੁੱਲੇ ਨਜ਼ਰ ਆਉਂਦੇ ਆ, ਜਿਹੜੇ ਕਿ ਹਾਦਸਿਆਂ ਨੂੰ ਸੱਦਾ ਦਿੰਦੇ ਆ। ਪਿੱਛੇ ਜੇ ਕੁਝ ਹਫ਼ਤੇ ਪਹਿਲਾਂ ਜਿਹੜਾ ਜੀ ਮੈਂ ਸੁਝਾਅ ਇੱਕ ਦਿੱਤਾ ਸੀਗਾ ਵੀ ਜਿਹੜੇ ਬੰਦ ਪਏ ਜਿਹੜੇ ਖੂਹ ਨੇ, ਅੱਜ ਕੱਲ ਚੱਲਦੇ ਤਾਂ ਹੈ ਨਹੀਂ, ਹੂੰ ਸਰਕਾਰ ਉਹਨਾਂ ਨੂੰ ਅਡਾਪਟ ਕਰ ਲੇ ਖੂਹਾਂ ਨੂੰ। ਜੀ ਇੱਕ ਤਾਂ ਉਹਨੂੰ ਸੁਰੱਖਿਆ ਪੱਖੋਂ ਜਿਹੜਾ ਛੱਤੇ ਤੇ ਉਹਨਾਂ ਨੂੰ ਰੀਚਾਰਜਿੰਗ ਪੁਆਇੰਟ ਬਣਾ ਦੇਵੇ। ਹੂੰ ਇਹਦੇ ਨਾਲ ਇਹ ਘਟਨਾਵਾਂ ਜਿਹੜੀਆਂ ਨੇ, ਇਹ ਇੱਕ ਤਾਂ ਇਹਨਾਂ ਦੇ ਵਿੱਚ ਡਿੱਗ ਕੇ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹ ਜੀ ਘਟ ਸਕਦੀਆਂ ਨੇ। ਜੀ ਦੂਜਾ, ਇਹਨਾਂ ਨੂੰ ਜੇ ਪ੍ਰੋਪਰ ਤਰੀਕੇ ਦੇ ਨਾਲ, ਇਹ ਨਹੀਂ ਆ ਕਿ ਪਾਣੀ ਸੁੱਟਤਾ ਤੇ ਰੀਚਾਰਜਿੰਗ ਪੁਆਇੰਟ ਬਣ ਗਿਆ, ਜਿਹੜੀਆਂ ਉਹਦੇ ਵਾਸਤੇ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਕੇ ਇਹਨਾਂ ਨੂੰ ਰੀਚਾਰਜਿੰਗ ਪੁਆਇੰਟ ਦੇ ਤੌਰ ਦੇ ਉੱਤੇ ਵਰਤਿਆ ਜਾ ਸਕਦਾ, ਜੀ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਖੂਹ ਅਜੇ ਵੀ ਮੌਜੂਦ ਨੇ। ਖੂਹਾਂ ਤੋਂ ਇਲਾਵਾ ਬੋਰਵੈਲ, ਹੁਣ ਕਈ ਲੋਕ ਹੋਣਗੇ ਬੋਰਵੈਲ ਜਿਹੜੇ ਜੀ ਉਹ ਕੀ ਹੁੰਦੇ ਨੇ, ਅਸਲ ਜਿੱਥੇ ਮੋਟਰ ਲਾਈ ਜਾਂਦੀ ਆ, ਮੋਟਰਾਂ ਡੂੰਘੀਆਂ ਕਰਨੀਆਂ ਪੈਂਦੀਆਂ ਨੇ, ਉਹ ਜਦੋਂ ਉੱਥੋਂ ਪਾਣੀ ਨਹੀਂ ਰਹਿੰਦਾ, ਬੋਰ ਦੂਜੇ ਪਾਸੇ ਹੋ ਜਾਂਦਾ, ਉਹਨੂੰ ਹੂੰ ਪੂਰਦੇ ਨਹੀਂ, ਜੀ ਉਹਨੂੰ ਉਦਾਂ ਹੀ ਛੱਡ ਦਿੰਦੇ ਆ ਖੁੱਲਾ। ਹੂੰ ਉਹ ਜਿਹੜਾ ਕਿ ਜਾਨ ਦਾ ਖੌਫ ਬਣ ਜਾਂਦੇ ਆ। ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਬੜੀਆਂ ਕਲੀਅਰ ਨੇ ਜੀ ਕਿ ਜਿਹੜਾ ਬੋਰਵੈਲ ਹੈ ਇਹਨੂੰ ਪੁੱਟਣ ਦੇ ਵੇਲੇ ਜਿਹੜਾ ਕਲੈਕਟਰ ਹੈ ਤੇ ਪਿੰਡ ਦੀ ਪੰਚਾਇਤ ਆ, ਉਹਨੂੰ ਲਿਖਤੀ ਸੂਚਨਾ ਦੇਣੀ ਪਊਗੀ, ਸਾਈਨ ਬੋਰਡ ਲਾਉਣਾ ਪਊਗਾ, ਜਿਹੜੀ ਕੇਸਿੰਗ ਪਾਈਪ ਆ ਉਹਨੂੰ ਚਾਰੇ ਪਾਸੇ ਤੋਂ ਸੀਮੈਂਟ ਕੰਕਰੀਟ ਦਾ ਤਕਰੀਬਨ 1 ਮੀਟਰ ਉੱਚਾ ਪਲੇਟਫਾਰਮ ਬਣਾਉਣਾ ਪਊਗਾ। ਜੀ ਬੋਰ ਦਾ ਜਿਹੜਾ ਉੱਪਰਲਾ ਹਿੱਸਾ, ਉਹਨੂੰ ਸਟੀਲ ਦੀ ਪਲੇਟ ਉਹਦੇ ਉੱਤੇ ਵੈਲਡ ਕੀਤੀ ਜਾਊਗੀ, ਨਟ ਬੋਲਟ ਦੇ ਨਾਲ ਉਹਨੂੰ ਕੱਸਣਾ ਹੋਊਗਾ। ਅੱਧੀ ਅਧੂਰੀ ਜੇ ਖੁਦਾਈ ਦੇ ਉੱਤੇ ਜਿਹੜੀ ਛੱਡਣ ਦੇ ਉੱਤੇ ਮਿੱਟੀ, ਰੇਤ, ਬਜਰੀ, ਬੋਲਡਰ ਜਿਹੜੀ ਉਹਦੇ ਪੂਰੇ ਤਰੀਕੇ ਦੇ ਨਾਲ ਜ਼ਮੀਨ ਤੱਕ ਉਹਨੂੰ ਢਕਿਆ ਹੋਣਾ ਚਾਹੀਦਾ। ਜੀ ਇਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ। ਹਦਾਇਤਾਂ ਜਿਹੜੀਆਂ ਨੇ ਉਹ ਸਰਕਾਰਾਂ ਦੀਆਂ ਨੇ, ਪਰ ਸਵਾਲ ਇਹ ਹੈ ਕਿ ਸਰਕਾਰਾਂ ਦੀਆਂ ਹਦਾਇਤਾਂ, ਸੁਪਰੀਮ ਕੋਰਟ ਦੀਆਂ ਹਦਾਇਤਾਂ ਆਪਣੀ ਜਗ੍ਹਾ ਦੇ ਉੱਤੇ ਨੇ, ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ। ਜਦੋਂ ਕੋਈ ਬੱਚਾ ਡਿੱਗ ਪੈਂਦਾ ਤੇ ਫਿਰ ਸਾਰਾ ਦੋਸ਼ ਜਿਹੜਾ ਜੀ ਉਹ ਸਰਕਾਰਾਂ ਦੇ ਉੱਤੇ ਹੁੰਦਾ ਕਿ ਸਰਕਾਰ ਨੇ ਇੱਥੇ ਮਦਦ ਨਹੀਂ ਕੀਤੀ। ਜੀ ਪਵਨ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਬਰਾਂ ਦੇ ਲਈ। ਮਿਹਰਬਾਨੀ ਪ੍ਰਵੀਨ, ਥੈਂਕ ਯੂ ਜੀ ਦਰਸ਼ਕੋ, ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਬੋਰਵੈਲ ਦੇ ਨਾਲ ਜੁੜੀਆਂ ਖਬਰਾਂ ਤੋਂ ਲੈ ਕੇ ਪਿੱਠਵਰਤੀ ਗਾਇਕ ਕੇਕੇ ਦੀ ਮੌਤ ਹੋਈ ਹੈ, ਲਖੀਮਪੁਰ ਖੀਰੀ ਦੇ ਗਵਾਹ ਤੇ ਹਮਲਾ, ਸੁਰੱਖਿਆ ਲੈਣ ਵਾਲੀਆਂ ਅਰਸੀਆਂ ਵਧੀਆਂ, ਫੇਸਬੁੱਕ ਦੇ ਕੰਡਕਟਰ ਵਾਲੀ ਕਹਾਣੀ, ਤੇ ਈਡੀ ਨੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਜਿਹੜਾ ਤਲਬ ਕੀਤਾ, ਤੇ ਮੂਸੇਵਾਲਾ ਦੇ ਕਤਲ ਦੀ ਸਕੀਮ ਰਾਜਸਥਾਨ ਦੇ ਸੀਕਰ ਦੇ ਵਿੱਚ ਜਿਹੜੀ ਬਣੀ ਹੈ, ਇਹਨਾਂ ਖਬਰਾਂ ਬਾਰੇ ਆਪਾਂ ਚਰਚਾ ਕੀਤੀ ਹੈ। ਬਹੁਤ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408 272 5200 ਤੇ ਡਾਇਲ ਕਰ ਸਕਦੇ ਹੋ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਕਾਰੋਬਾਰ ਨੂੰ, ਤੁਹਾਡੇ ਜਿਹੜਾ ਜੋ ਵੀ ਬਿਜ਼ਨਸ ਤੁਸੀਂ ਕਰਦੇ ਆ, ਉਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ, ਦੱਸਿਆ ਜਾ ਸਕੇ, ਤਾਂ ਪੰਜਾਬੀ ਰੇਡੀਓ USA ਤੇ ਕਿਤੇ ਵੀ ਕਿਸੇ ਵੀ ਸਮੇਂ ਐਡ ਜਿਹੜੀ ਹੈ ਲਵਾ ਸਕਦੇ ਹੋ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਲਗਾਤਾਰ ਜਾਰੀ ਨੇ। ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਜਿਹੜੇ ਵੀ ਪ੍ਰੋਗਰਾਮ ਤੁਸੀਂ ਸੁਣਨੋਂ ਰਹਿ ਜਾਂਦੇ ਹੋ ਤਾਂ ਫੇਸਬੁੱਕ ਪੇਜ ਨੂੰ ਲਾਈਕ ਕਰ ਸਕਦੇ ਹੋ, YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਆਖਿਰ ਦੇ ਵਿੱਚ ਪਿਆਰ ਆਦਬ ਸਹਿਤ ਸਤਿ ਸ਼੍ਰੀ ਅਕਾਲ।